ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਪੁੱਛ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਹਰਮਿੰਦਰ ਸਮਰਾ ਜੀ ਸੈਕਰਾਮੈਂਟੋ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਚਰਨਜੀਤ ਬਡਵਾਲ ਜੁਬਾ ਸਿਟੀ, ਸਰਬਜੀਤ ਸਿੰਘ ਪ੍ਰਵਿੰਦਰ ਕੌਰ ਚੋਕਰ ਟਰਲਿਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਛਾ ਜੀ, ਗੱਲ ਸ਼ੁਰੂ ਕਰਦੇ ਹਾਂ। ਜੋ ਕੁਛ ਭਾਜਪਾ ਕਰ ਰਹੀ ਆ, ਹਿੰਦੁਸਤਾਨ ਦੀ ਸਰਕਾਰ ਕਰ ਰਹੀ ਆ, ਹੁਣ ਵੱਖ-ਵੱਖ ਰਾਜਾਂ ਦੇ ਵਿੱਚ ਇਸ ਦੇ ਹੱਥੋਂ ਕਈ ਜਿਹੜੇ ਆ ਸਟੇਟ ਆ ਕਰਨ ਲੱਗੇ ਆ। ਬਿਲਕੁਲ ਜੀ, ਤੁਸੀਂ ਕਹਿ ਲਓ ਕਿ ਅੱਛੇ ਦਿਨ ਜਿਹੜੇ ਆ ਉਹ ਵਾਪਸ ਜਾ ਰਹੇ ਆ ਭਾਰਤੀ ਜਨਤਾ ਪਾਰਟੀ ਦੇ। 12 ਮਹੀਨਿਆਂ ਦੇ ਵਿੱਚ 5 ਵੱਡੇ ਰਾਜਾਂ ਜਿਹਦੇ ਚ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਮਹਾਰਾਸ਼ਟਰ ਤੇ ਹੁਣ ਝਾਰਖੰਡ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਬੇਦਖਲ ਕਰ ਦਿੱਤਾ ਹੈ। ਹਾਲਾਂਕਿ ਮਿਜ਼ੋਰਮ ਤੇ ਸਿੱਕਮ NDA ਦੇ ਖਾਤੇ ਦੇ ਵਿੱਚ ਜ਼ਰੂਰ ਜਿਹੜੇ ਜੀ ਉਹ ਹੈਗੇ ਆ। ਨਵੇਂ ਆਏ ਨਤੀਜਿਆਂ ਨੇ ਭਾਰਤੀ ਜਨਤਾ ਪਾਰਟੀ ਦੀ ਕਿਤੇ ਨਾ ਕਿਤੇ ਫਿਕਰਮੰਦੀ ਜਿਹੜੀ ਆ ਜੀ ਉਹ ਜ਼ਰੂਰ ਵਧਾ ਦਿੱਤੀ ਹੈ। ਔਰ ਝਾਰਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਰਾਜ ਭਾਗ ਕਾਇਮ ਨਹੀਂ ਰੱਖ ਸਕੀ। ਝਾਰਖੰਡ ਮੁਕਤੀ ਮੋਰਚਾ, ਕਾਂਗਰਸ ਤੇ ਰਾਸ਼ਟਰੀ ਜਨਤਾ ਦਲ ਦੇ ਗਠਬੰਧਨ ਨੇ 47 ਸੀਟਾਂ ਜਿਹੜੀਆਂ ਸੀ ਉਹ ਜਿੱਤ ਲਈਆਂ, ਜਦੋਂ ਕਿ ਜਿਹੜੇ ਹੈਗੇ ਨੇ ਹੇਮੰਤ ਸੋਰੇਨ ਉਹ ਮੁੱਖ ਮੰਤਰੀ ਜਿਹੜੇ ਜੀ ਉਹ ਬਣਨ ਜਾ ਰਹੇ ਨੇ। ਇੱਥੇ ਭਾਜਪਾ 25 ਸੀਟਾਂ ਦੇ ਉੱਤੇ ਸਿਮਟ ਗਈ। ਭਾਰਤੀ ਜਨਤਾ ਪਾਰਟੀ ਦੇ ਹਾਰ ਦੇ ਜਿਹੜੇ ਕਾਰਨ ਸੀਗੇ ਉਹਦੇ ਵਿੱਚ 27% ਆਦੀਵਾਸੀ ਆਬਾਦੀ ਆ ਝਾਰਖੰਡ ਦੇ ਵਿੱਚ। ਭਾਰਤੀ ਜਨਤਾ ਪਾਰਟੀ ਨੇ ਉਹਨੂੰ ਬਿਲਕੁਲ ਅਣਗੌਲਿਆ ਜਿਹੜਾ ਸੀਗਾ ਜੀ ਉਹ ਕੀਤਾ। ਨਰਿੰਦਰ ਮੋਦੀ, ਅਮਿਤ ਸ਼ਾਹ ਹੋਰੀ ਧਾਰਾ 370 ਖਤਮ ਕਰਨੀ, ਅਸਮਾਨ ਛੂੰਹਦਾ ਰਾਮ ਮੰਦਿਰ ਬਣਾਉਣਾ, NRC ਦੇ ਉੱਤੇ ਫੋਕਸ ਜਿਹੜਾ ਜੀ ਉਹ ਕਰੀ ਗਏ। ਜਿਹੜੇ ਉੱਥੋਂ ਦੇ ਲੋਕਲ ਮੁੱਦੇ ਸੀਗੇ ਉਹਨਾਂ ਨੂੰ ਛੂਹਿਆ ਤੱਕ ਨਹੀਂ। ਦਲ ਬਦਲੂਆਂ ਨੂੰ ਟਿਕਟ ਦੇ ਦਿੱਤੇ। 10 ਸੀਟਾਂ ਦੇ ਉੱਤੇ ਬਾਗੀ ਹਾਵੀ ਹੋ ਗਏ। ਜਿਹੜੀ ਆਜਸੂ ਆ ਉਹ ਵੱਖਰੀ ਹੋ ਗਈ। ਜਿਹੜੀ ਲੋਕ ਜਨ ਪਾਰਟੀ ਆ ਉਹਨੇ ਸਾਥ ਛੱਡ ਦਿੱਤਾ। 15 ਸੀਟਾਂ ਦੇ ਉੱਤੇ ਵੋਟਾਂ ਜਿਹੜੀਆਂ ਸੀਗੀਆਂ ਜੀ ਉਹ ਵੰਡੀਆਂ ਗਈਆਂ। ਹਾਲਾਤ ਜਿਹੜੇ ਇਸ ਤਰ੍ਹਾਂ ਦੇ ਬਣ ਗਏ ਕਿ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਸੀਗਾ ਜੀ ਉਹ ਆਪ ਤਾਂ ਹਾਰੇ ਹੀ, 6 ਉਹਨਾਂ ਦੇ ਜਿਹੜੇ ਮੰਤਰੀ ਸੀ ਉਹ ਵੀ ਹਾਰ ਗਏ। ਇੱਥੋਂ ਤੱਕ ਕਿ ਵਿਧਾਨ ਸਭਾ ਦਾ ਸਪੀਕਰ ਜਿਹੜਾ ਸੀਗਾ ਉਹ ਵੀ ਹਾਰ ਗਿਆ। ਤੁਸੀਂ ਇਹ ਕਹਿ ਲਓ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਹੰਕਾਰ ਦੇ ਵਿੱਚ ਜਾਂ ਉਹਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਨੇ ਇੱਕ ਗੱਲ ਜਿਹੜੀ ਜੀ ਉਹ ਸੋਚ ਲਈ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹਨਾਂ ਨੂੰ ਖਤਮ ਕਰ ਦਿਓ ਤਾਂ ਕਿ ਖੇਤਰੀ ਮੁੱਦੇ ਉੱਠਣ ਨਾ। ਔਰ ਜਿਵੇਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਇਆ ਸੀਗਾ ਜੀ ਕਿ 5 ਸਾਲਾਂ ਦੀ ਕਾਰਗੁਜ਼ਾਰੀ ਕਿਸੇ ਨੇ ਪੁੱਛੀ ਹੀ ਨਾ। ਜੰਮੂ ਕਸ਼ਮੀਰ ਦੇ ਵਿੱਚ ਹੋਏ ਅੱਤਵਾਦੀ ਹਮਲੇ ਜਿਹਦੇ ਵਿੱਚ ਜਵਾਨ ਮਾਰੇ ਗਏ ਸੀ ਉਹਨੂੰ ਮੂਹਰੇ ਰੱਖ ਕੇ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਸੀ ਉਹ ਜਿੱਤ ਲਈਆਂ। ਤੇ ਇਹਦੇ ਨੇਤਾਵਾਂ ਨੇ ਜਿਹੜਾ ਜੀ ਇਹ ਗੱਲ ਸਮਝ ਲਈ ਕਿ ਹੁਣ ਲੋਕ ਜਿਹੜਾ ਜੀ ਨਾ ਬੋਲਣਗੇ ਨਾ ਗੋਲਣਗੇ। ਸਿਰਫ ਧਾਰਾ 370 ਖਤਮ ਕਰਨ ਵਾਲਾ ਮੁੱਦਾ, ਜੰਮੂ ਕਸ਼ਮੀਰ ਦਾ ਮੁੱਦਾ ਸਮੁੱਚੇ ਮੁਲਕ ਦੇ ਵਿੱਚ ਪ੍ਰਸਾਰੀ ਚੱਲੋ ਤੇ ਇਹ ਦੱਸੀ ਚੱਲੋ ਕਿ ਵਿਰੋਧੀ ਧਿਰਾਂ ਰੌਲਾ ਪਾਉਂਦੀਆਂ ਨੇ ਜਦੋਂ ਕਿ ਜਿਹੜੀ ਨਾਗਰਿਕਤਾ ਸੋਧ ਕਾਨੂੰਨ ਬਿੱਲ ਹੈ ਉਹ ਤਾਂ ਬਹੁਤ ਵੱਡਾ ਇੱਕ ਮਾਰਕਾ ਜਿਹੜਾ ਦੀ ਉਹ ਮਾਰ ਦਿੱਤਾ। ਔਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਕੇਂਦਰ ਦੇ ਗ੍ਰਹਿ ਮੰਤਰੀ ਨੇ ਉਹ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਦੀ ਇਹ ਜਾ ਕੇ ਝਾਰਖੰਡ ਦੇ ਵਿੱਚ ਮਾਫ ਕਰਨਾ ਉੱਥੇ ਜਾ ਕੇ ਇਹ ਕਹਿੰਦੇ ਆ ਕਿ ਕੇਂਦਰ ਦੀ ਸਰਕਾਰ ਅਗਲੇ 4 ਮਹੀਨਿਆਂ ਦੇ ਵਿੱਚ ਅਸਮਾਨ ਛੂੰਹਦਾ ਰਾਮ ਮੰਦਿਰ ਜਿਹੜਾ ਜੀ ਉਹ ਬਣਾ ਦੂਗੀ, ਜਦੋਂ ਕਿ ਝਾਰਖੰਡ ਨਿਵਾਸੀਆਂ ਦੇ ਉੱਥੋਂ ਦੇ ਆਪਣੇ ਮੁੱਦੇ ਨੇ ਜਿਹਦੇ ਵਿੱਚ ਜਿਹੜੀਆਂ ਬਿਜ਼ਨਸਮੈਨਾਂ ਨੂੰ ਖੋ ਕੇ ਜ਼ਮੀਨਾਂ ਜਿਹੜੀਆਂ ਦੀ ਉਹ ਦੇ ਦਿੱਤੀਆਂ। ਉਹ ਲੋਕ ਆਪਣੇ ਹੱਕਾਂ ਦੇ ਵਾਸਤੇ, ਆਪਣੀ ਧਰਤੀ ਦੇ ਵਾਸਤੇ ਜਿਹੜਾ ਜੀ ਉਹ ਲੜਦੇ ਨਜ਼ਰ ਆਏ, ਜਿਹਦੇ ਕਰਕੇ ਹੇਮੰਤ ਸੋਰੇਨ ਜਿਹੜੇ ਕਿ ਆਪਣੀ ਸਾਦਗੀ ਕਰਕੇ ਜਾਣੇ ਜਾਂਦੇ ਆ, ਸ਼ਿਬੂ ਸੋਰੇਨ ਦੇ ਉਹ ਜਿਹੜਾ ਜੀ ਉਹ ਮੁੰਡੇ ਨੇ, ਉਹਨਾਂ ਨੇ ਜਿਹੜਾ ਸੀਗਾ ਜੀ ਭਾਰਤੀ ਜਨਤਾ ਪਾਰਟੀ ਨੂੰ ਹਾਵੀ ਕਰਤਾ। ਔਰ ਦੂਸਰਾ ਜਿਹੜਾ ਪੱਖ ਸੀਗਾ ਇਹਦੇ ਵਿੱਚ ਇਹ ਵੀ ਉੱਭਰ ਕੇ ਸਾਹਮਣੇ ਆਇਆ ਕਿ ਜੇਕਰ ਵੱਖ-ਵੱਖ ਸਿਆਸੀ ਪਾਰਟੀਆਂ ਇਕੱਠੀਆਂ ਹੋਣ
ਤੇ ਉਹ ਜਿਹੜਾ ਦੀ ਰਲ ਕੇ ਲੜਨ ਤੇ ਭਾਜਪਾ ਜਿੱਤ ਨਹੀਂ ਹੈਗੀ ਜਿਹੋ ਜਿਹਾ ਪ੍ਰਚਾਰ ਰਿਹਾ ਜਾ ਰਿਹਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਹੁਣ ਜਿਹੜੀ ਦੀ ਉਹ ਹਰਾਈ ਨਹੀਂ ਜਾ ਸਕਦੀ। 2014 ਦੇ ਵਿੱਚ ਭਾਰਤੀ ਜਨਤਾ ਪਾਰਟੀ 7 ਰਾਜਾਂ ਦੇ ਵਿੱਚ ਸੀਗੀ। 2017 ਦੇ ਤੱਕ ਆਉਂਦਿਆਂ 19 ਰਾਜਾਂ ਦੇ ਵਿੱਚ 72% ਆਬਾਦੀ ਦੇ ਉੱਤੇ ਕਾਬਜ਼ ਹੋ ਗਈ ਔਰ ਪਿਛਲੇ 2 ਸਾਲਾਂ ਦੇ ਵਿੱਚ ਉਹ ਸਿਮਟਣੀ ਸ਼ੁਰੂ ਹੋਈ ਤੇ ਇਸ ਵੇਲੇ ਝਾਰਖੰਡ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਜੇ ਉਹਨਾਂ ਨੂੰ ਲਾਈਏ ਤਾਂ 72% ਆਬਾਦੀ ਤੋਂ ਹੁਣ ਉਹ ਟੋਟਲ ਜਿਹੜੇ ਰਾਜਾਂ ਚੋਂ ਆਊਟ ਹੋ ਗਈ ਆ। ਉਹਦੇ ਚੋਂ 42% ਰਾਜਾਂ ਦੇ ਉੱਤੇ ਜਿਹੜੀ ਹੈ ਜੀ ਟੋਟਲ ਵੋਟ ਦੇ ਉੱਤੇ ਉਹ ਸਿਮਟ ਗਈ ਆ, ਭਾਵ ਕਿ ਅੱਧੇ ਤੋਂ ਥੱਲੇ ਜਿਹੜਾ ਜੀ ਆ ਗਈ ਹੈ। ਜੀ ਬਿਲਕੁਲ, ਕਾਲੀਆਂ ਕਾਲੀਆਂ ਕਰ ਲਈਆਂ ਨਾ। ਕਾਂਗਰਸ ਦੀ ਗੱਲ ਕਰੀਏ ਤਾਂ ਉਸ ਵੱਲੋਂ ਰਾਜਘਾਟ ਤੇ ਵੱਡਾ ਪ੍ਰਦਰਸ਼ਨ। ਬਿਲਕੁਲ ਜੀ, ਐਕਚੁਅਲੀ ਜਿਹੜੇ ਪ੍ਰਦਰਸ਼ਨ ਨੇ ਉਹ ਜਾਮੀਆ ਮਿਲਿਆ ਇਸਲਾਮੀਆ ਦੇ ਵਿੱਚ ਵੀ ਨਿਰੰਤਰ ਜਾਰੀ ਨੇ। ਜਿਹੜੇ ਇੱਥੇ ਜਾਮਾ ਮਸਜਿਦ ਦੇ ਉੱਤੇ ਵੀ ਜਿਹੜੇ ਦੀ ਉਹ ਪ੍ਰਦਰਸ਼ਨ ਜਾਰੀ ਨੇ। ਇੱਕ ਚੰਗੀ ਗੱਲ ਇਹ ਆ ਕਿ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਕਿਸੇ ਜਗ੍ਹਾ ਤੋਂ ਹਿੰਸਾ ਦੀ ਖਬਰ ਜਿਹੜੀ ਹੈ ਜੀ ਉਹ ਨਹੀਂ ਆ, ਕਿਉਂਕਿ ਪਹਿਲੇ ਦਿਨਾਂ ਦੇ ਵਿੱਚ ਜਦੋਂ ਇਹ ਪ੍ਰਦਰਸ਼ਨ ਸਟਾਰਟ ਹੋਏ ਸੀਗੇ ਉਹਨਾਂ ਦੇ ਵਿੱਚ ਜਾਣ ਬੁੱਝ ਕੇ ਕੁਝ ਅਜਿਹੇ ਅਨਸਰ ਜਿਹੜਾ ਜੀ ਉਹ ਵਾਰ ਦਿੱਤੇ ਗਏ ਜਿਨ੍ਹਾਂ ਨੇ ਹਿੰਸਾ ਕੀਤੀ ਔਰ ਇੱਥੋਂ ਦੇ ਚੈਨਲਾਂ ਨੇ ਜਿਹੜਾ ਸੀਗਾ ਜੀ ਉਹ ਮੁੱਦਾ ਪਾਸੇ ਕਰਕੇ ਹਿੰਸਾ ਨੂੰ ਰੱਜ ਕੇ ਉਭਾਰਿਆ ਕਿ ਜਿਵੇਂ ਹਰ ਪ੍ਰਦਰਸ਼ਨ ਕਰਨ ਵਾਲਾ ਹਿੰਸਕ ਹੋਵੇ, ਉਹ ਅੱਤਵਾਦੀ ਹੋਵੇ, ਉਹ ਨਕਸਲਾਈਟ ਹੋਵੇ ਜਿਹੜਾ ਕਿ ਮੁਲਕ ਦੀ ਪ੍ਰਾਪਰਟੀ ਜਿਹੜੀ ਦੀ ਉਹ ਸਾੜ ਰਿਹਾ। ਜਦੋਂ ਕਿ ਵੱਖ-ਵੱਖ ਥਾਵਾਂ ਤੋਂ ਆਈਆਂ ਜਿਹੜੀਆਂ ਵੀਡੀਓਜ਼ ਸੀਗੀਆਂ ਉਹਦੇ ਵਿੱਚ ਪੁਲਿਸ ਜਿਹੜੀ ਆ ਦੀ ਉਹ ਗੋਲੀ ਵੀ ਚਲਾ ਰਹੀ ਆ। ਪੁਲਿਸ ਲੋਕਾਂ ਦੀ ਜਿਹੜੀ ਪ੍ਰਾਪਰਟੀ ਆ, ਲੋਕਾਂ ਦੇ ਵਹੀਕਲ ਆ, ਉਹਨਾਂ ਨੂੰ ਵੀ ਤੋੜ ਰਹੀ ਆ। ਪੁਲਿਸ ਜਿਹੜੀ ਆ ਜੀ ਉਹ ਅੱਗਾਂ ਲਾਉਣ ਦੇ ਵਿੱਚ ਵੀ ਸ਼ਾਮਲ ਹੈ। ਉਦੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਇਹ ਜਿਹੜੇ ਹਿੰਸਕ ਲੋਕ ਸੀਗੇ ਉਹ ਥੋੜਾ ਡਰੇ ਤੇ ਸਾਈਡ ਤੇ ਹੋਏ। ਪ੍ਰਦਰਸ਼ਨ ਹੋਰ ਵੀ ਨਿਰੰਤਰ ਜਾਰੀ ਨੇ। ਇੱਥੋਂ ਦੇ ਚੈਨਲਾਂ ਵਾਲੇ ਜਿਹੜੇ ਦੀ ਉਹ ਵਿਖਾ ਨਹੀਂ ਰਹੇ। ਬਹੁਤ ਵੱਡੇ ਵੱਡੇ ਪ੍ਰਦਰਸ਼ਨ ਜਾਰੀ ਨੇ। ਕਾਂਗਰਸ ਪਾਰਟੀ ਨੇ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਏਕਤਾ ਲਈ ਸੱਤਿਆਗ੍ਰਹਿ ਜਿਹੜਾ ਸੀਗਾ ਜੀ ਉਹ ਰਾਜਘਾਟ ਦੇ ਉੱਤੇ ਧਰਨਾ ਦੇ ਕੇ ਕੀਤਾ। ਇਸ ਧਰਨੇ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਵਾਡਰਾ ਤੇ ਕਾਂਗਰਸ ਦੇ ਸੀਨੀਅਰ ਆਗੂ ਜਿਹੜੇ ਜੀ ਉਹ ਮੌਜੂਦ ਸੀਗੇ। ਸੋਨੀਆ ਗਾਂਧੀ, ਮਨਮੋਹਨ ਸਿੰਘ ਤੇ ਰਾਹੁਲ ਗਾਂਧੀ ਨੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਜਿਹੜਾ ਜੀ ਉਹ ਪੜ੍ਹਿਆ। ਪਾਰਟੀ ਮੈਂਬਰਾਂ ਨੇ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਤੇ ਲੋਕਾਂ ਦੇ ਹੱਕਾਂ ਲਈ 1 ਮਿੰਟ ਦਾ ਜਿਹੜਾ ਸੀਗਾ ਜੀ ਉਹ ਮੌਨ ਧਾਰਨ ਕੀਤਾ। ਇੱਥੇ ਜਿਹੜਾ ਸੀਗਾ ਜੀ ਉਹ ਬੋਲਦਿਆਂ ਹੋਇਆ ਵੱਖ-ਵੱਖ ਆਗੂਆਂ ਨੇ ਇਹ ਗੱਲ ਕਹੀ ਕਿ ਮੁਲਕ ਦੇ ਵਿੱਚ ਬੋਲਣ ਤੇ ਪ੍ਰਗਟਾਵੇ ਦੀ ਆਜ਼ਾਦੀ ਤੇ ਸੋਧੇ ਹੋਏ ਨਾਗਰਿਕਤਾ ਕਾਨੂੰਨ ਲਈ ਸੰਘਰਸ਼ ਕਰ ਰਹੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਨਾਲ ਇਕਜੁੱਟਤਾ ਉਹ ਵਿਖਾਉਂਦੇ ਨੇ ਔਰ ਇਸ ਕਰਕੇ ਇਹ ਸੱਤਿਆਗ੍ਰਹਿ ਜਿਹੜਾ ਜੀ ਉਹ ਕੀਤਾ ਗਿਆ। ਰਾਹੁਲ ਗਾਂਧੀ ਨੇ ਇੱਥੇ ਬੋਲਦਿਆਂ ਹੋਇਆ ਇਹ ਗੱਲ ਜਿਹੜੀ ਜੀ ਕਹੀ ਕਿ ਬੁੱਧੀਜੀਵੀ ਵਰਗ ਤੇ ਮੀਡੀਆ ਜਿਨ੍ਹਾਂ ਦੀ ਆਵਾਜ਼ ਘੁੱਟ ਦਿੱਤੀ ਗਈ ਆ ਉਹਨਾਂ ਨੂੰ ਮੂਹਰੇ ਆ ਕੇ ਇਸ ਵੇਲੇ ਬੋਲਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਹੁਣ ਲੋਕ ਜਿਹੜਾ ਜੀ ਉਹ ਨਾ ਬੋਲੇ ਤਾਂ ਉਹਨਾਂ ਦੀ ਸੰਘੀ ਜਿਹੜੀ ਆ ਉਹ ਪੱਕੇ ਤੌਰ ਦੇ ਉੱਤੇ ਜਿਹੜੀ ਉਹ ਘੁੱਟ ਦਿੱਤੀ ਜਾਊਗੀ। ਵਿਦਿਆਰਥੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਕੀਤੀ ਗਈ ਜਿਹੜੀ ਕਾਰਵਾਈ ਆ ਉਹਦੀ ਵੀ ਨਿਖੇਧੀ ਜਿਹੜੀ ਕੀਤੀ ਗਈ। ਮੁਲਕ ਛੱਡੋ ਜੀ, ਵੈਸੇ ਵਿਸ਼ਵ ਦੇ ਜਿਹੜੇ ਵੱਡੇ ਮੁਲਕ ਨੇ ਉਹਨਾਂ ਦੇ ਵਿੱਚ ਵੀ ਇਹਦੀ ਵਿਰੋਧਤਾ ਜਿਹੜੇ ਉੱਥੇ ਗਏ ਇੰਟਰਨੈਸ਼ਨਲ ਸਟੂਡੈਂਟ ਨੇ ਉਹ ਕਰ ਰਹੇ ਨੇ। ਫਰਾਂਸ ਦੇ ਵਿੱਚ ਇੱਕ ਵੱਡਾ ਰੋਸ ਮੁਜ਼ਾਹਰਾ ਜਿਹੜਾ ਦੀ ਉਹ ਕੀਤਾ ਗਿਆ। ਜੇ ਅੰਤਰਰਾਸ਼ਟਰੀ ਮੀਡੀਆ ਦੀ ਗੱਲ ਜਿਹੜੀ ਦੀ ਉਹ ਕਰੀਏ ਤਾਂ ਅੰਤਰਰਾਸ਼ਟਰੀ ਜਿਹੜਾ ਮੀਡੀਆ ਉਹਦੇ ਵਿੱਚ ਵੀ ਤਕੜੀ ਆਲੋਚਨਾ ਜਿਹੜੀ ਹੈ ਜੀ ਉਹ ਹੋ ਰਹੀ ਹੈ। ਜਿਹੜੇ ਫਾਈਨੈਂਸ਼ੀਅਲ ਜਿਹੜਾ ਅਖਬਾਰ ਹੈ ਬਿਜ਼ਨਸ ਫਾਈਨੈਂਸ਼ੀਅਲ ਉਹਦੇ ਵਿੱਚ ਜਿਹੜਾ ਲਿਖਿਆ ਗਿਆ ਐਡੀਟੋਰੀਅਲ ਹੈ ਉਹ ਬਹੁਤ ਧਿਆਨ ਮੰਗਦਾ ਜੀ। ਉਹਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਮੁਲਕ ਜਿਹੜਾ ਭਾਰਤ ਹੈ ਉਹ ਦੂਸਰੀ ਐਮਰਜੈਂਸੀ ਵੱਲ ਨੂੰ ਜਿਹੜਾ ਦੀ ਉਹ ਵੱਧ ਰਿਹਾ, ਕਿਉਂਕਿ ਦੀ ਗਾਰਡੀਅਨ ਦੇ ਵਿੱਚ ਤਾਂ ਪਹਿਲਾਂ ਹੀ ਆਲੋਚਨਾ ਤੇ ਕੀਤੀ ਜਾਂਦੀ ਹੈ ਪਰ ਦੀ ਗਾਰਡੀਅਨ ਦੇ ਬਾਰੇ ਦੇ ਵਿੱਚ ਜਿਹੜੇ ਭਾਜਪਾ ਤੇ ਉਹਦੇ ਭਗਤ ਇਹ ਕਹਿੰਦੇ ਆ ਕਿ ਉਹ ਤਾਂ ਸ਼ੁਰੂ ਤੋਂ ਵਿਰੋਧੀ ਰਿਹਾ ਜੀ, ਮੋਦੀ ਵਿਰੋਧੀ। ਪਰ ਫਾਈਨੈਂਸ਼ੀਅਲ ਅਖਬਾਰ ਦੇ ਵਿੱਚ ਐਮਰਜੈਂਸੀ ਵੱਲ ਨੂੰ ਜਿਹੜਾ ਜੀ ਉਹ ਇਸ਼ਾਰਾ ਕਰਨਾ, ਇਹ ਬ੍ਰਿਟਨ ਤੋਂ ਛਪਣ ਵਾਲਾ ਬਹੁਤ ਵੱਡਾ ਜਿਹੜਾ ਜੀ ਉਹ ਅਖਬਾਰ ਹੈ ਉਹਨੇ ਧਿਆਨ ਜਿਹੜਾ ਜੀ ਉਹ ਜ਼ਰੂਰ ਖਿੱਚਿਆ। ਔਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਾਗਰਿਕਤਾ ਸੋਧ ਕਾਨੂੰਨ ਬਿੱਲ ਜਿਹੜਾ ਜੀ ਇਹਦੀ ਨਿਖੇਧੀ ਇਸ ਵੇਲੇ ਜਿਹੜੀ ਹੋ ਰਹੀ ਆ। ਜਿਹੜੇ ਮੁਲਕ ਜਦੋਂ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖੋਇਆ ਗਿਆ ਉਦੋਂ ਤਕਰੀਬਨ ਸਾਰੇ ਚੁੱਪ ਰਹੇ। ਇਹ ਥੋੜੀ ਜਿਹੀ ਤਸੱਲੀ ਵਾਲੀ ਗੱਲ ਹੈ ਕਿ ਵਿਸ਼ਵ ਦੇ ਇਹਨਾਂ ਮੁਲਕਾਂ ਦੇ ਵਿੱਚ ਵੀ ਆਵਾਜ਼ ਜਿਹੜੀ ਹੈ ਜੀ ਉਹ ਬੁਲੰਦ ਹੋਣੀ ਸ਼ੁਰੂ। ਬਿਲਕੁਲ ਜੀ, ਬਾਕੀ ਹੋਰ ਲੋਕਾਂ ਨੂੰ ਤਾਂ ਦੀਦਾ ਹੈ ਵੀ ਭਾਰਤ ਕਿੱਧਰ ਨੂੰ ਜਾ ਰਿਹਾ, ਪਰ ਭਾਰਤ ਮਾਤਾ ਦੇ ਸਪੂਤ ਦੇਸ਼ ਵਿਦੇਸ਼ ਜਿਹੜੇ ਬੈਠੇ ਆ ਨਾ ਉਹ ਮੂੰਹ ਖੋਲ ਕੇ ਰਾਜੀ ਨਹੀਂ ਹੈਗੇ ਵੀ ਕੀ ਹੋ ਕੀ ਰਿਹਾ। ਤੇ ਅੱਗੇ ਦੱਖਣੀ ਭਾਰਤ ਦੇ ਵਿੱਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਵੱਡੇ ਪ੍ਰਦਰਸ਼ਨ।
ਬਿਲਕੁਲ ਜੀ, ਇਹ ਵੱਖ-ਵੱਖ ਮੁਲਕਾਂ ਦੀ ਵੱਖ-ਵੱਖ ਮਾਫ਼ ਕਰਨਾ ਜਿਹੜੇ ਸੂਬਿਆਂ ਦੀ ਤਸਵੀਰ ਜਿਹੜੀ ਜੀ ਉਹ ਹੈਗੀ ਆ ਕੁਛ ਇਸ ਤਰੀਕੇ ਨਾਲ ਵੀ ਕਿ ਇੱਧਰ ਦੱਖਣੀ ਭਾਰਤ ਦੇ ਵਿੱਚ ਤਾਂ ਤਿਰੂਵਨੰਤਪੁਰਮ ਦੀਆਂ ਬਹੁਤ ਸਾਰੀਆਂ ਵੀਡੀਓਜ਼ ਤੇ ਫੋਟੋਆਂ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਨਵੇਂ ਵਿਆਹੇ ਜੋੜੇ ਜਿਹੜੇ ਨੇ ਉਹ ਆਪਣੇ ਵਿਆਹ ਦੀ ਪਾਰਟੀ ਦੇ ਵਿੱਚ ਜਿਹੜਾ CAA ਤੇ NRC ਵਿਰੋਧੀ ਨਾਅਰੇ ਲਿਖ ਕੇ ਬੈਨਰ ਲੈ ਕੇ ਆਪਣੇ ਵਿਆਹਾਂ ਦੇ ਵਿੱਚ ਸ਼ਾਮਲ ਹੋ ਰਹੇ ਆ। ਇੱਕ ਵੀਡੀਓ ਦੇ ਵਿੱਚ ਵਿਆਹ ਦੀ ਪੁਸ਼ਾਕ ਦੇ ਵਿੱਚ ਲਾੜਾ ਤੇ ਲਾੜੀ ਜਿਹੜਾ ਜੀ ਉਹਨਾਂ ਨੇ ਆਪਣੇ ਜਿਹੜਾ ਦੀ ਹੱਥ ਦੇ ਵਿੱਚ ਇੱਕ ਦੇ ਵਿੱਚ CAA ਵਿਰੋਧੀ ਬੈਨਰ ਚੁੱਕਿਆ ਹੋਇਆ। ਲਾੜੀ ਜਿਹੜੀ ਹੈ ਜੀ ਉਹਨੇ ਇੱਥੇ NRC ਦਾ ਵਿਰੋਧੀ ਜਿਹੜਾ ਦੀ ਬੈਨਰ ਚੁੱਕਿਆ ਹੋਇਆ। ਔਰ ਜਦੋਂ ਇਹ ਵਿਆਹ ਕੇ ਜਾ ਰਹੇ ਆ ਤੇ ਉੱਥੇ ਜਿਹੜੀਆਂ ਬਾਕੀ ਰਸਮਾਂ ਦੇ ਨਾਲ CAA ਤੇ NRC ਦੇ ਵਿਰੋਧੀ ਨਾਅਰੇ ਦੋਨੋਂ ਜਿਹੜੇ ਜੀ ਲਾੜਾ ਤੇ ਲਾੜੀ ਲਾ ਰਹੇ ਆ ਤੇ ਜਿਹੜੇ ਬਰਾਤੀ ਆ ਉਹ ਵੀ ਉਹਨਾਂ ਦਾ ਸਾਥ ਜਿਹੜਾ ਜੀ ਇਹਦੇ ਵਿੱਚ ਦੇ ਰਹੇ ਆ ਜੀ। ਇਹ ਆਪਣੇ ਆਪ ਦੇ ਵਿੱਚ ਵਿਰੋਧ ਪ੍ਰਗਟ ਕਰਨ ਦਾ ਬਿਲਕੁਲ ਨਵੇਕਲਾ ਜਿਹਾ ਜਿਹੜਾ ਜੀ ਉਹ ਤਰੀਕਾ। ਨਾਗਰਿਕਤਾ ਐਕਟ ਦੇ ਵਿੱਚ ਸੋਧਾਂ ਦੇ ਖਿਲਾਫ DMK ਉਹਦੀਆਂ ਭਾਈਵਾਲ ਪਾਰਟੀਆਂ ਉਹਨਾਂ ਨੇ ਬਹੁਤ ਵੱਡਾ ਸ਼ਕਤੀ ਪ੍ਰਦਰਸ਼ਨ ਜਿਹੜਾ ਜੀ ਉਹ ਚੇਨਈ ਦੇ ਵਿੱਚ ਕੀਤਾ ਔਰ ਇਹ ਵੀ ਕਿਹਾ ਕਿ ਜੇ ਕੇਂਦਰ ਦੀ ਸਰਕਾਰ ਨੇ ਇਹ ਕਾਨੂੰਨ ਵਾਪਸ ਨਹੀਂ ਲਿਆ ਤਾਂ ਸੰਘਰਸ਼ ਜਿਹੜਾ ਉਹ ਹੋਰ ਤੇਜ਼ ਜਿਹੜਾ ਉਹ ਕੀਤਾ ਜਾ ਸਕਦਾ। ਉਧਰ ਬੈਂਗਲੁਰੂ ਦੇ ਵਿੱਚ ਜਿਹੜਾ ਸੀਗਾ ਜੀ ਮੁਸਲਿਮ ਭਾਈਚਾਰੇ ਨੇ ਇੱਕ ਸ਼ਾਂਤਮਈ ਰੈਲੀ ਜਿਹੜੀ ਜੀ ਉਹ ਕੀਤੀ। ਪ੍ਰਦਰਸ਼ਨਕਾਰੀਆਂ ਨੇ ਤਿਰੰਗੇ ਲਹਿਰਾਏ, ਹੱਥਾਂ ਦੇ ਵਿੱਚ ਬੈਨਰ ਚੁੱਕ ਕੇ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਰੋਸ ਮਾਰਚ ਕੀਤਾ। CAA ਤੇ NRC ਵਾਪਸ ਲਏ ਜਾਣ ਦੀ ਮੰਗ ਕੀਤੀ। ਤਿਰੂਵਨੰਤਪੁਰਮ ਦੇ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਜਿਹੜੇ ਯੂਥ ਵਿੰਗ ਦੇ ਵੱਲੋਂ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਡਾਕ ਘਰ ਨੇ ਉਹਨਾਂ ਤੱਕ ਰੋਸ ਮਾਰਚ ਜਿਹੜੇ ਸੀਗੇ ਉਹ ਕੀਤੇ ਗਏ। ਹੈਦਰਾਬਾਦ ਦੇ ਵਿੱਚ ਜਿਹੜਾ ਸੀ ਇੱਕ ਬਹੁਤ ਵੱਡਾ ਰੋਸ ਮਾਰਚ ਕੀਤਾ ਗਿਆ। ਚਾਰ ਮੀਨਾਰ ਦੇ ਨੇੜੇ ਰੋਸ ਪ੍ਰਦਰਸ਼ਨ ਜਿਹੜਾ ਜੀ ਉਹ ਕੀਤਾ ਗਿਆ। ਇਹਨਾਂ ਰੋਸ ਪ੍ਰਦਰਸ਼ਨਾਂ ਦੀ ਗੱਲ ਜਿਹੜੀ ਜਿਵੇਂ ਮੈਂ ਸਟਾਰਟਿੰਗ ਕਿਹਾ ਸੀਗਾ ਕਿ ਹਿੰਸਕ ਲੋਕ ਕੁਝ ਵੜ ਗਏ। ਇਹ ਯਾਰ BJP ਰਾਜ ਨੇ ਔਰ BJP ਵਾਲੇ ਰਾਜਾਂ ਦੇ ਵਿੱਚ ਹੀ ਜ਼ਿਆਦਾ ਜਿਹੜੀ ਜੀ ਉਹ ਹਿੰਸਾ ਦੀਆਂ ਖਬਰਾਂ ਆਈਆਂ ਜਿਹੜੀਆਂ ਜੀ ਦਿੱਲੀ ਨੂੰ ਇੱਕ ਨੂੰ ਛੱਡ ਕੇ। ਦਿੱਲੀ ਦੇ ਵਿੱਚ ਜਿਹੜੇ ਲੋਕ ਜਿਹੜਾ ਸੀਲਮਪੁਰ ਦੇ ਵਿੱਚ ਜਦੋਂ ਅਸਲ ਦੇ ਵਿੱਚ ਹਿੰਸਾ ਸ਼ੁਰੂ ਹੋਈ ਆ, ਜੇ ਤੁਸੀਂ ਉਦੋਂ ਦੇਖਿਆ ਹੋਵੇ ਤਾਂ ਜਿਹੜੇ ਉੱਥੇ ਰਹਿੰਦੇ ਲੋਕ ਆ ਉਹ ਕਹਿੰਦੇ ਸੀਗੇ ਕਿ ਜਿਹੜੇ ਹਿੰਸਾ ਕਰ ਰਹੇ ਆ ਸਾਡੇ ਨਾਲ ਦੇ ਹੈ ਹੀ ਨਹੀਂ, ਇਹ ਤਾਂ ਸ਼ਾਮਲ ਹੋਏ ਆ ਜੀ ਔਰ ਇਹਨਾਂ ਨੇ ਹਿੰਸਾ ਜਿਹੜੀ ਉਹ ਕੀਤੀ ਹੈ। ਸਭ ਤੋਂ ਵੱਧ ਹਿੰਸਾ ਉੱਤਰ ਪ੍ਰਦੇਸ਼ ਦੇ ਵਿੱਚ ਹੋਈ ਹੈ ਜਿੱਥੇ ਗੋਲੀ ਦੇ ਨਾਲ 15 ਲੋਕਾਂ ਦੀ ਮੌਤ ਜਿਹੜੀ ਦੀ ਉਹ ਹੋ ਚੁੱਕੀ ਹੋਈ ਹੈ। ਹਾਲਾਂਕਿ ਪੁਲਿਸ ਕਹਿੰਦੀ ਗੋਲੀ ਅਸੀਂ ਨਹੀਂ ਚਲਾਈ। ਗੋਲੀ ਕਿਹਨੇ ਚਲਾਤੀ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਭੇਡ ਆ। ਹੁਣ ਜੇ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਦੱਖਣ ਭਾਰਤ ਦੇ ਵਿੱਚ ਇੰਨੇ ਵੱਡੇ ਰੋਸ ਮੁਜ਼ਾਹਰੇ ਜਿਹੜੇ ਵੀ ਹੋਏ ਆ। ਬੈਂਗਲੁਰੂ ਦੇ ਵਿੱਚ ਤਾਂ ਪਤਾ ਹੀ ਨਹੀਂ ਲੱਗ ਰਿਹਾ ਕਿੰਨੀ ਕੁ ਦੁਨੀਆ ਜਿਹੜੀ ਵੀ ਉੱਥੇ NRC ਦੇ ਖਿਲਾਫ ਆ ਕੇ ਖੜੀ ਹੋ ਗਈ, ਪਰ ਕਿਸੇ ਜਗ੍ਹਾ ਤੋਂ ਕਿਸੇ ਕਿਸਮ ਦੀ ਕੋਈ ਹਿੰਸਾ ਦੀ ਜਿਹੜੀ ਹੈ ਜੀ ਉਹ ਖਬਰ ਨਹੀਂ ਆਈ। ਲੋਕਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਤੇ ਰੋਸ ਜਿਹੜਾ ਜੀ ਉਹ ਪ੍ਰਗਟ ਕਰ ਰਹੇ ਆ। ਇਹਦਾ ਜਿਹੜਾ ਰੀਜ਼ਨ ਆ ਜੀ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਹੈ, ਜਿਹੜੀਆਂ ਉਹਦੇ ਉੱਤੇ ਵੀਡੀਓ ਵਾਇਰਲ ਹੋ ਗਈਆਂ ਜਿਹਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਜਾਂ ਇੱਕ ਵਿਅਕਤੀ ਜਿਹੜਾ ਜੀ ਉਹ ਡੂੰਗੀ ਲਾ ਕੇ ਤੇ ਸਿਰ ਤੇ ਟੋਪੀ ਜਿਹੜਾ ਜੀ ਉਹ ਲੈ ਕੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਵੜ ਕੇ ਇੱਟਾਂ ਮਾਰ ਰਿਹਾ ਸੀਗਾ, ਉਹਦਾ ਜਿਹੜਾ ਜੀ ਉਹ ਫੜਿਆ ਜਾਣਾ। ਲੋਕ ਸੁਚੇਤ ਹੋ ਗਏ ਜਿਹਦੇ ਕਰਕੇ ਇਹ ਜਿਹੜਾ ਦੀ ਇਹ ਹਿੰਸਕ ਚੀਜ਼ਾਂ ਜਿਹੜੀਆਂ ਸੀ ਉਹ ਘਟੀਆਂ ਔਰ ਲੋਕਾਂ ਦਾ ਪ੍ਰਦਰਸ਼ਨ ਦੇ ਰੋਹ ਜਿਹੜਾ ਜੀ ਉਹ ਨਹੀਂ ਘਟਿਆ। ਤੇ ਮਲੇਰਕੋਟਲੇ ਦੇ ਵਿੱਚ ਔਰਤਾਂ ਨੇ ਪ੍ਰਦਰਸ਼ਨ ਕੀਤਾ ਜੀ, ਸਿਰਫ ਔਰਤਾਂ ਉਹਦੇ ਵਿੱਚ ਸ਼ਾਮਲ ਸੀ। ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਿਹੜੀਆਂ ਸੀ ਉਹ ਸ਼ਾਂਤਮਈ ਤਰੀਕੇ ਦੇ ਨਾਲ ਪੂਰੇ ਸ਼ਹਿਰ ਦਾ ਉਹਨਾਂ ਨੇ ਜਿਹੜਾ ਸੀ ਉਹ ਗੇੜਾ ਲਾਇਆ ਜੀ। ਜੀ ਬਿਲਕੁਲ ਸੀਗੇ ਜੀ, ਸ਼ਰਾਰਤੀ ਲੋਕ ਤਾਂ ਵਿੱਚ ਸੀਗੇ। ਤੇ ਅੱਗੇ ਗੱਲ ਕਰਦੇ ਹਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲ ਤੇ ਸੰਗਤਾਂ ਨੇ ਆਉਣਾ ਸ਼ੁਰੂ ਕੀਤਾ। ਕਿਉਂਕਿ ਐਕਚੁਅਲੀ ਇਹ ਦਿਨ ਜਿਹੜੇ ਜੀ ਇੱਕ ਤਾਂ ਠੰਡ ਜਿਹੜੀ ਆ ਜੀ ਉਹ ਸਿਰੇ ਦੀ ਹੁੰਦੀ, ਸਿਖਰ ਦੀ ਹੁੰਦੀ ਆ ਇਹਨਾਂ ਦਿਨਾਂ ਦੇ ਦੌਰਾਨ ਔਰ ਪਿਛਲੇ ਕਈ ਦਿਨਾਂ ਤੋਂ ਸੂਰਜ ਜਿਹੜਾ ਜੀ ਉਹ ਨਜ਼ਰ ਨਹੀਂ ਆ ਰਿਹਾ। ਧੁੰਦ ਜਿਹੜੀ ਆ ਜੀ ਉਹ ਪੈ ਰਹੀ ਹੈ। ਸ਼ੀਤ ਹਵਾਵਾਂ ਜਿਹੜੀਆਂ ਜੀ ਉਹਨੇ ਪੂਰੀ ਤਰ੍ਹਾਂ ਜਕੜ ਦੇ ਵਿੱਚ ਇਸ ਖਿੱਤੇ ਨੂੰ ਜਿਹੜਾ ਜੀ ਉਹ ਲਿਆ ਹੋਇਆ। ਈਵਨ ਦਿਨ ਦਾ ਤੇ ਰਾਤ ਦਾ ਜਿਹੜਾ ਤਾਪਮਾਨ ਹੈ ਉਹਦੇ ਵਿੱਚ ਕੋਈ ਬਹੁਤਾ ਫਰਕ ਜਿਹੜਾ ਜੀ ਉਹ ਨਹੀਂ ਹੈਗਾ। ਇਹ ਉਹ ਦਿਨ ਹੁੰਦੇ ਨੇ ਜੀ ਜਦੋਂ ਸ਼ਹੀਦੀ ਜੋੜ ਮੇਲ ਜਿਹੜਾ ਜੀ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲਦਾ ਹੋਇਆ ਚਮਕੌਰ ਸਾਹਿਬ ਤੇ ਫਿਰ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਜੀ ਉਹ ਦਾਖਲ ਹੁੰਦਾ। ਜਿਹੜੇ ਵੱਡੇ ਸਮਾਗਮ ਨੇ ਜੀ ਉਹ 26, 27 ਤੇ 28 3 ਦਿਨ ਜਿਹੜੇ ਆ ਜੀ ਹੁੰਦੇ ਆ। ਪਰ ਇਹ ਸ਼ਹੀਦੀ ਜਿਹੜਾ ਜੋੜ ਮੇਲ ਆ ਜੀ ਇਹਦੇ ਵਿੱਚ ਸੰਗਤ ਜਿਹੜੀ ਆ ਉਹ ਸਮੁੱਚੇ ਮੁਲਕ ਦੇ ਵਿੱਚੋਂ ਪਹੁੰਚਦੀ ਆ ਔਰ ਇੱਕ ਹਫ਼ਤਾ ਪਹਿਲਾਂ ਜਿਹੜੀ ਆ ਜੀ ਉਹ ਸੰਗਤ ਪਹੁੰਚਣੀ ਸ਼ੁਰੂ ਹੋ ਜਾਂਦੀ ਆ। ਫਤਿਹਗੜ੍ਹ ਸਾਹਿਬ ਜੋਤੀ ਸਰੂਪ ਠੰਡਾ ਬੁਰਜ ਦੇ ਵਿੱਚ
ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਜੀ ਉਹ ਸੰਗਤ ਪਹੁੰਚ ਰਹੀ ਆ। 26 ਨੂੰ ਜੋਤੀ ਸਰੂਪ ਜਿਹੜਾ ਗੁਰਦੁਆਰਾ ਜੀ ਉੱਥੇ ਅਖੰਡ ਪਾਠ ਹੋਣਗੇ। 28 ਨੂੰ ਇਹਦੇ ਭੋਗ ਜਿਹੜੇ ਪੈਣਗੇ ਦੀਵਾਨ ਟੋਡਰਮਲ ਜਿਹੜਾ ਹਾਲ ਹੈ ਜੀ ਉਹਦੇ ਵਿੱਚ ਜਿਹੜਾ ਜੀ 26 ਤੋਂ ਲੈ ਕੇ 29 ਤੱਕ ਦੀਵਾਨ ਜਿਹੜੇ ਜੀ ਉਹ ਸਜਣਗੇ। ਜੇ ਤੁਸੀਂ ਪੰਜਾਬ ਨੂੰ ਆਉਂਦੇ ਰਾਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਜਿਹੜੇ ਫਤਿਹਗੜ੍ਹ ਸਾਹਿਬ ਨੂੰ ਜਾਂਦੇ ਰਾਹ ਨੇ ਉਹਨਾਂ ਦੇ ਉੱਤੇ ਨਿਗਾਹ ਮਾਰੋ ਤਾਂ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਤੋਂ ਜਿਹੜੇ ਜੀ ਉਹ ਲੋਕ ਆ ਕੇ ਉਹਨਾਂ ਨੇ ਪ੍ਰਮੁੱਖ ਸੜਕਾਂ ਦੇ ਉੱਤੇ ਲੰਗਰ ਜਿਹੜੇ ਆ ਜੀ ਉਹ ਪਿਛਲੇ 4 ਦਿਨ ਤੋਂ ਸ਼ੁਰੂ ਕੀਤੇ ਹੋਏ ਆ ਜੀ। ਇਹ ਤਕਰੀਬਨ 10 ਦਿਨ ਤੱਕ ਜਿਹੜਾ ਜੀ ਉਹ ਲੰਗਰ ਵੱਖ-ਵੱਖ ਸੜਕਾਂ ਦੇ ਉੱਤੇ ਜਿਹੜੇ ਉਹ ਲੱਗਦੇ ਆ ਔਰ ਇਹ ਲੋਕ ਜਿਹੜੀਆਂ ਫਤਿਹਗੜ੍ਹ ਸਾਹਿਬ ਨੂੰ ਸੰਗਤ ਜਾਂਦੀ ਹੈ ਜੀ ਉਹਨਾਂ ਜਿਹੜਾ ਜੀ ਆਓ ਭਗਤ ਦੇ ਵਾਸਤੇ ਲੱਗਦੇ ਆ। ਔਰ ਇਹ ਦਿਨ ਉਹ ਹੁੰਦੇ ਨੇ ਜੀ ਜਦੋਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਔਰ ਇੱਕ ਪੁਰਾਣੀ ਪ੍ਰਥਾ ਲੰਬੇ ਸਮੇਂ ਤੋਂ ਸਰਹੰਦ ਦੇ ਵਿੱਚ ਜਿਹੜੀ ਜੀ ਫਤਿਹਗੜ੍ਹ ਸਾਹਿਬ ਦੇ ਵਿੱਚ ਚੱਲਦੀ ਹੈ ਜੀ ਉਹ ਇਹ ਆ ਕਿ ਇੱਥੇ ਰਹਿੰਦੇ ਲੋਕ ਜਿਹੜੇ ਨੇ ਜਿਹੜੇ ਉੱਥੋਂ ਦੇ ਲੋਕਲ ਵਸਨੀਕ ਨੇ ਉਹ ਧਰਮ ਵਗੈਰਾ ਤੋਂ ਉੱਪਰ ਉੱਠ ਕੇ 3 ਦਿਨਾਂ ਦੇ ਦੌਰਾਨ ਜਿਹੜਾ ਜੀ ਮੰਜਿਆਂ ਦੇ ਉੱਤੇ ਨਹੀਂ ਸੌਂਦੇ ਔਰ ਉਹ ਹੇਠਾਂ ਜਿਹੜਾ ਜੀ ਉਹ ਸੌਂਦੇ ਨੇ। ਔਰ ਇਸ ਤਰੀਕੇ ਦੇ ਨਾਲ ਉਹ ਜਿਹੜੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਆ। ਖਾਸ ਤੌਰ ਦੇ ਉੱਤੇ ਜਿਵੇਂ ਕਿਹਾ ਜਾਂਦਾ ਕਿ ਨਿੱਕੀਆਂ ਜਿੰਦਾਂ ਵੱਡਾ ਸਾਕਾ ਉਹਨੂੰ ਜਿਹੜਾ ਜੀ ਉਹ ਯਾਦ ਕਰਦੇ ਆ ਫਤਿਹਗੜ੍ਹ ਸਾਹਿਬ ਦੇ ਵਿੱਚ। ਜੀ ਬਿਲਕੁਲ ਜਿਹੜੇ ਪੁਰਾਣੇ ਲੋਕ ਉਹ ਹਜੇ ਤਾਈਂ ਕਰਦੇ ਹੀ ਹੈਗੇ। ਹਾਂਜੀ, ਤਾਂ ਅੱਗੇ ਗੱਲ ਕਰਦੇ ਹਾਂ। ਅਮਰੀਕਾ ਨੇ ਪਿਛਲੇ 7 ਮਹੀਨਿਆਂ ਦੇ ਵਿੱਚ 929 ਭਾਰਤੀ ਡਿਪੋਰਟ ਕੀਤੇ। ਦੇਖੋ ਜੀ ਅਮਰੀਕਾ ਨੇ ਗੈਰ ਕਾਨੂੰਨੀ ਤੌਰ ਦੇ ਉੱਤੇ ਜਿਹੜੇ ਆਉਣ ਵਾਲੇ ਨੇ ਜੀ ਉਹਨਾਂ ਦੇ ਉੱਤੇ ਸ਼ਿਕੰਜਾ ਉਹਨਾਂ ਦਾ ਜਾਰੀ ਆ ਔਰ 7 ਮਹੀਨਿਆਂ ਦੇ ਵਿੱਚ 929 ਭਾਰਤੀ ਜਿਹੜੇ ਨੇ ਉਹਨਾਂ ਨੂੰ ਵਾਪਸ ਭੇਜਿਆ। ਇਹ 'ਚ 42 ਇਹਦੇ ਵਿੱਚ ਔਰਤਾਂ ਵੀ ਜਿਹੜੀਆਂ ਉਹ ਸ਼ਾਮਲ ਨੇ। ਅਮਰੀਕਾ ਦੇ ਇਮੀਗ੍ਰੇਸ਼ਨ ਕਾਨੂੰਨ ਦੀ ਉਲੰਘਣਾ ਕਰਕੇ ਇਹ ਉੱਥੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਜਿਨ੍ਹਾਂ ਨੂੰ ਇਹ ਵਾਪਸ ਜਿਹੜਾ ਜੀ ਉਹ ਭੇਜਿਆ ਗਿਆ। ਐਕਚੁਅਲੀ ਜੀ ਜਿਹੜਾ 14 ਤੋਂ ਲੈ ਕੇ ਹੁਣ ਤੱਕ ਜਿਹੜੇ ਅਮਰੀਕਾ ਦੇ ਵੱਲੋਂ ਦੇਸ਼ ਚੋਂ ਬਾਹਰ ਕੱਢੇ ਜਾਣ ਵਾਲੇ ਭਾਰਤੀ ਲੋਕਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਆ ਜਿਹਦੇ ਵਿੱਚ 6 ਔਰਤਾਂ ਸਣੇ ਸਿਰਫ 87 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ। 14 ਦੇ ਵਿੱਚ ਜਿਹੜਾ ਜੀ 15 ਦੇ ਵਿੱਚ 202 ਵਿਅਕਤੀ ਕੱਢੇ ਗਏ ਸੀ ਜਿਹਦੇ ਵਿੱਚ 22 ਔਰਤਾਂ ਸੀਗੀਆਂ। 16 ਦੇ ਵਿੱਚ 102 ਲੋਕਾਂ ਨੂੰ ਡਿਪੋਰਟ ਕੀਤਾ ਗਿਆ ਸੀਗਾ। ਇਹਦੇ ਵਿੱਚ ਇੱਕ ਔਰਤ ਸੀ। 17 ਦੇ ਵਿੱਚ 343 ਬੰਦਿਆਂ ਨੂੰ ਡਿਪੋਰਟ ਕੀਤਾ ਗਿਆ ਸੀਗਾ। 15 ਇਹਦੇ ਵਿੱਚ ਔਰਤਾਂ ਸੀਗੀਆਂ। 18 ਦੇ ਵਿੱਚ 323 ਤੇ 18 ਔਰਤਾਂ ਨੂੰ ਡਿਪੋਰਟ ਕੀਤਾ ਗਿਆ ਸੀਗਾ। ਪੰਜਾਬੀ ਇਹਦੇ ਵਿੱਚ ਕਿੰਨੇ ਆ ਐਗਜ਼ੈਕਟ ਗਿਣਤੀ ਤਾਂ ਨਹੀਂ ਜਿਹੜੀ ਦੀ ਉਹ ਹੈਗੀ ਪਰ ਮੈਕਸੀਮਮ ਇਹਦੇ ਵਿੱਚ ਪੰਜਾਬੀ ਨੇ। ਅਮਰੀਕਾ ਨੇ 1990 ਤੋਂ ਗੈਰ ਕਾਨੂੰਨੀ ਜਿਹੜਾ ਜੀ ਆਉਣ ਵਾਲੇ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਵਾਪਸ ਭੇਜਣ ਦੇ ਮਾਮਲੇ ਦੇ ਵਿੱਚ ਤੇਜ਼ੀ ਜਿਹੜੀ ਉਹ ਲਿਆਂਦੀ ਹੋਈ ਆ। ਔਰ USA ਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਕੀਤੀਆਂ ਗਈਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਉਹਦਾ ਅੰਕੜਾ ਜਿਹੜਾ ਜੀ ਉਹ 19 ਦੇ ਦੌਰਾਨ 10 ਲੱਖ ਦੇ ਅੰਕੜਿਆਂ ਤੱਕ ਪਹੁੰਚਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਆ। ਬਹੁਤੇ ਭਾਰਤੀ ਮੂਲ ਦੇ ਗੈਰ ਕਾਨੂੰਨੀ ਜਿਹੜੇ ਨੇ ਉਹ ਅਮਰੀਕਾ ਜਿਹੜੀ ਲਾਤੀਨੀ ਅਮਰੀਕਾ ਉਹਦੇ ਵਿੱਚੋਂ ਲੰਘਦੇ ਸੀ ਜਿਹੜਾ ਕਿ ਖਤਰਨਾਕ ਰਸਤਾ ਔਰ ਉੱਥੇ ਬਹੁਤ ਸਾਰੀਆਂ ਮੌਤਾਂ ਦੀਆਂ ਖਬਰਾਂ ਵੀ ਜਿਹੜੀਆਂ ਉਹ ਆਉਂਦੀਆਂ ਰਹਿੰਦੀਆਂ ਨੇ। ਕਈ ਵੀਡੀਓਜ਼ ਵੀ ਜਿਹੜੀਆਂ ਉਹ ਪਿਛਲੇ ਸਮੇਂ ਤੋਂ ਸਾਹਮਣੇ ਆਈਆਂ ਨੇ। ਜਿਹੜੇ ਇੱਥੇ ਏਜੰਟ ਨੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਉਹ ਇਹਦੇ ਤੋਂ ਖੂਬ ਪੈਸਾ ਜਿਹੜਾ ਸੀ ਉਹ ਕਮਾਉਂਦੇ ਆ। ਇੱਥੇ ਲੋਕ ਜਿਹੜੇ ਨੇ ਉਹ 10 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਨੂੰ ਜਿਹੜਾ ਜੀ ਉਹ ਲੰਘਦੇ ਆ। ਕਈ ਵਾਰੀ ਇਹਨਾਂ ਜਿਹੜੇ ਏਜੰਟ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਆ। ਕਈ ਵਾਰੀ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਪਰ ਢਿੱਲੇ ਕਾਨੂੰਨ ਜਿਹੜੇ ਨੇ ਉਹਦੇ ਵਿੱਚੋਂ ਉਹ ਬਚ ਕੇ ਫੇਰ ਨਿਕਲ ਜਾਂਦੇ ਨੇ ਕਿਉਂਕਿ ਪੈਸਾ ਬੜਾ ਇਸ ਕੰਮ ਦੇ ਵਿੱਚ ਤੇ ਪੁੱਠੇ ਸਿੱਧੇ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਜੀ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਜਿਹੜਾ ਜੀ ਉਹ ਜ਼ਰੂਰ ਪਹੁੰਚਾਉਂਦੇ ਨੇ। ਵੈਸੇ ਅਸਲ ਦੇ ਵਿੱਚ ਜਿਹੜਾ ਜੀ ਉਹ ਇਹ ਗੱਲ ਸਾਂਝੀ ਕਰਨ ਦਾ ਮਕਸਦ ਜਿਹੜਾ ਇਹ ਆ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਾਂ USA ਦੇ ਵਿੱਚ ਰਹਿੰਦੇ ਲੋਕ ਨੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਅਕਸਰ ਜਿਹੜਾ ਜੀ ਉਹ ਕਢਵਾਉਣ ਦੇ ਵਾਸਤੇ ਇਹੋ ਜਿਹੇ ਜੁਗਾੜ ਜਿਹੜੇ ਉਹ ਲਾਉਂਦੇ ਆ। ਇਹ ਉਹਨਾਂ ਦੇ ਵਾਸਤੇ ਜਿਹੜੀ ਜੀ ਇਸ ਪੱਖੋਂ ਜਿਹੜੀ ਖਬਰ ਹੈ ਜੀ ਉਹ ਵਿਚਾਰਨਯੋਗ ਹੈ ਕਿ 10 ਲੱਖ ਤੋਂ ਲੈ ਕੇ 25 ਲੱਖ ਰੁਪਏ ਤੱਕ ਲਾਇਆ ਜਿਹੜਾ ਜੀ ਜੇ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਦਾਖਲ ਹੁੰਦੇ ਹੋ ਉਹ ਸਾਰੇ ਦਾ ਸਾਰਾ ਮਿੱਟੀ ਬਣ ਸਕਦਾ ਜੀ ਜਿਹੜਾ ਜੀ ਉਹ ਪੈਸਾ। ਕਿਉਂਕਿ ਤੁਸੀਂ ਵੈਸੇ ਬਿਹਤਰ ਦੱਸ ਸਕਦੇ ਹੋ ਕਿ ਜਦੋਂ ਦੇ ਜਿਹੜਾ ਜੀ ਟਰੰਪ ਹੁਣੀ ਬਣੇ ਨੇ ਔਰ ਉਹ ਵਾਅਦਾ ਹੀ ਇਹ ਕਰਕੇ ਆਏ ਸੀ ਮੈਂ ਗੈਰ ਕਾਨੂੰਨੀ ਲੋਕਾਂ ਨੂੰ ਜਿਹੜਾ ਜੀ ਉਹ ਕੱਢੂੰਗਾ ਔਰ ਇਹ ਕਿਹਾ ਜਾ ਰਿਹਾ ਕਿ ਅਗਲੇ ਸਾਲ ਦੇ ਦੌਰਾਨ ਇਹ ਡਿਪੋਰਟ ਹੋਣ ਵਾਲਿਆਂ ਦੀ ਗਿਣਤੀ ਜਿਹੜੀ ਹੈ ਜੀ ਇਸ 19 ਵਾਲੇ ਡਿਪੋਰਟ ਤੋਂ ਕਿਤੇ ਵੱਧ ਸਕਦੀ। ਬਿਲਕੁਲ ਜੀ ਬਿਲਕੁਲ ਲਾ ਬਿਲਕੁਲ ਪਹਿਲਾਂ ਦੇ ਇੰਪਲੀਮੈਂਟ ਕੀਤੇ ਜਾ ਰਹੇ ਆ ਇਹ
ਅਤੇ ਬਚਣਾ ਚਾਹੀਦਾ ਇਸ ਚੀਜ਼ ਦੇ ਉੱਤੋਂ। ਤੇ ਅੱਗੇ ਗੱਲ ਕਰਦੇ ਹਾਂ ਬਾਸਮਤੀ ਦੀ। ਜਿਹੜੇ ਸੈਂਪਲ ਭੇਜੇ ਗਏ ਸੀਗੇ ਪੰਜਾਬ ਦੀ ਬਾਸਮਤੀ ਦੇ, ਜਿਹੜੇ ਬਾਹਰ ਭੇਜਣੇ ਸੀ, ਉਹ ਫੇਲ ਹੋ ਗਏ। ਸੋ ਇਹਦੇ ਵਿੱਚ ਕੁਝ ਇੱਕ ਬੜੇ ਅਹਿਮ ਜਿਹੜੇ ਜੀ ਉਹ ਕਾਰਨ ਨੇ। ਇੱਕ ਤਾਂ ਪੰਜਾਬ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਕਿ ਲੋੜ ਤੋਂ ਵੱਧ ਪੈਸਟੀਸਾਈਡ ਜਿਹੜੀਆਂ ਦੀ ਉਹ ਵਰਤੀਆਂ ਜਾ ਰਹੀਆਂ ਨੇ। ਜਿੰਨੇ ਬਾਹਰ ਨੇ ਉਹ ਇਹ ਕਹਿੰਦੇ ਆ ਕਿ ਇਹ ਪੈਸਟੀਸਾਈਡ ਘਟਾਓ। ਜਿਹੜੀ ਕਾਟਨ ਬੈਲਟ ਹੈ, ਨਰਮਾ ਬੈਲਟ ਜਿਹੜੀ ਦੀ ਉਹ ਕੈਂਸਰ ਬੈਲਟ ਦੇ ਵਜੋਂ ਪਿਛਲੇ ਕੁਝ ਸਾਲਾਂ ਦੇ ਦੌਰਾਨ ਜਿਹੜੀ ਦੀ ਉਹ ਸਾਹਮਣੇ ਆਈ। ਹਰ ਘਰ ਦੇ ਵਿੱਚ ਜਿਹੜਾ ਦੀ ਉਹ ਕੈਂਸਰ ਹੋ ਗਿਆ। ਇਹਦਾ ਬਹੁਤ ਵੱਡਾ ਕਾਰਨ ਜਿਹੜਾ ਜੀ ਇਹਨਾਂ ਪੈਸਟੀਸਾਈਡ ਦਾ ਵਰਤਿਆ ਜਾਣਾ, ਲੋਕਾਂ ਦੇ ਵਿੱਚ ਸੁਚੇਤਤਾ ਜਿਹੜੀ ਦੀ ਉਹਦੀ ਘਾਟ ਹੋ, ਕੋਈ ਗਲਵਜ਼ ਵਗੈਰਾ ਨਹੀਂ ਜਿਹੜੇ ਜੀ ਉਹ ਪਾਏ ਜਾਂਦੇ, ਉਹ ਅੰਦਰ ਉਹਨਾਂ ਦੇ ਜਾਂਦੀਆਂ ਨੇ। ਜਿਹੜੇ ਭਾਂਡੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਇਹ ਵਰਤਦੇ ਆ ਪੈਸਟੀਸਾਈਡ, ਉਹਨਾਂ ਨੂੰ ਨਹਿਰਾਂ ਕੱਸੀਆਂ ਦੇ ਉੱਤੇ ਧੋ ਲੈਂਦੇ ਆ ਤੇ ਉਹ ਅੱਗੇ ਪਾਣੀ ਜਿਹੜਾ ਜੀ ਉਹ ਡੰਗਰ ਪੀਂਦੇ ਆ। ਡੰਗਰਾਂ ਦੇ ਦੁੱਧ ਦੇ ਰੂਪ ਦੇ ਵਿੱਚ ਫਿਰ ਜਿਹੜਾ ਦੀ ਉਹ ਕੈਂਸਰ ਆਉਂਦਾ। ਇਹ ਵੀ ਜਿਹੜਾ ਦੀ ਇਹ ਕਿਹਾ ਜਾਂਦਾ ਹੈ ਕਿ ਜਿਹੜੀਆਂ ਕੀਟਨਾਸ਼ਕ ਕੰਪਨੀਆਂ ਨੇ ਉਹਨਾਂ ਦੇ ਕਈ ਦੇਸ਼ਾਂ ਦੇ ਵਿੱਚ ਉਹਨਾਂ ਦੇ ਉੱਤੇ ਕੀਟਨਾਸ਼ਕ ਦਵਾਈਆਂ ਵੇਚਣ ਤੇ ਪਾਬੰਦੀ ਲੱਗੀ ਹੋਈ ਹੈ। ਉਹ ਲੋਕ ਇੱਥੇ ਜਿਹੜਾ ਭਾਰਤ ਦੇ ਵਿੱਚ ਫੈਕਟਰੀਆਂ ਲਾ ਕੇ ਤੇ ਕਿਸਾਨਾਂ ਨੂੰ ਆਪਣਾ ਸਮਾਨ ਵੇਚ ਰਹੀਆਂ ਨੇ। ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕੰਪਨੀਆਂ ਨੇ ਜਿਹੜੀਆਂ ਰਜਿਸਟਰਡ ਵੀ ਨਹੀਂ ਗੀਆਂ, ਜਿਹਦੇ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਵੀ ਹਮੇਸ਼ਾ ਸ਼ੱਕ ਦੇ ਘੇਰੇ 'ਚ ਰਹਿੰਦੀ ਆ। ਇੱਥੇ ਨਕਲੀ ਪੈਸਟੀਸਾਈਡ ਦਾ ਮਾਮਲਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਵੀ ਸਾਹਮਣੇ ਆਇਆ ਸੀ। ਉਹਦੇ ਵਿੱਚ ਉਦੋਂ ਦੇ ਇੱਕ ਮੰਤਰੀ ਦਾ ਨਾਮ ਵੀ ਵੱਡੇ ਪੱਧਰ ਦੇ ਉੱਤੇ ਬੋਲਦਾ ਸੀ, ਪਰ ਕੋਈ ਕਾਰਵਾਈ ਇਸ ਮਾਮਲੇ ਦੇ ਵਿੱਚ ਜਿਹੜੀ ਜੀ ਉਹ ਨਹੀਂ ਹੋਈ। ਹੁਣ ਜਿਹੜੀ ਵਿਦੇਸ਼ਾਂ ਨੂੰ ਭੇਜੀ ਜਾਂਦੀ ਬਾਸਮਤੀ ਆ, ਉਹਦੇ ਜਿਹੜੀ ਕਿ ਭਾਰਤ ਦੇ ਵਿੱਚੋਂ ਹਰ ਸਾਲ 50,000 ਕਰੋੜ ਰੁਪਈਏ ਦੀ ਬਾਸਮਤੀ ਜਿਹੜੀ ਜੀ ਉਹ ਵਿਦੇਸ਼ਾਂ ਨੂੰ ਭੇਜੀ ਜਾਂਦੀ ਹੈ। ਇੱਕ ਮਹੀਨੇ ਦੇ ਵਿੱਚ, ਇਸ ਸਾਲ ਦੇ ਵਿੱਚ ਅਜੇ ਤੱਕ ਇੱਕ ਮਹੀਨੇ ਦੇ ਵਿੱਚ 200 ਤੋਂ 300 ਟਨ ਹੀ ਜਾ ਸਕੀ। ਔਰ ਇਹ ਕਿਹਾ ਜਾਂਦਾ ਕਿ ਯੂਰਪੀਅਨ ਯੂਨੀਅਨ ਜਿਹੜੀ ਹੈ ਜੀ ਉਹਨੇ ਇਹ ਪੈਸਟੀਸਾਈਡ ਦਵਾਈਆਂ ਜਿਹੜੇ ਮਾਪਦੰਡ ਆ ਪਹਿਲਾਂ 0.03 ਦੇ ਉੱਤੇ ਜਿਹੜਾ ਜੀ ਉਹ ਮਿੱਥੇ ਸੀਗੇ, ਹੁਣ ਇਹ ਘਟਾ ਕੇ 0.01 ਜਿਹੜੇ ਜੀ ਉਹ ਕੀਤੇ ਗਏ ਆ। ਜਿਹਦੇ ਕਰਕੇ ਸਹੀ ਪੁੱਛੋ ਤਾਂ ਇਹ ਜਿਹੜੀਆਂ ਇੱਥੇ ਅੰਨ੍ਹੇਵਾਹ ਪੈਸਟੀਸਾਈਡ ਜਿਹੜੀਆਂ ਵਰਤੀਆਂ ਜਾਂਦੀਆਂ ਨੇ, ਉਹਦੇ ਵਿੱਚ ਇਹਨਾਂ ਮਾਪਦੰਡਾਂ ਦੇ ਵਿੱਚ ਜਿਹੜਾ ਜੀ ਉਹ ਆ ਹੀ ਨਹੀਂ ਸਕਦੀ ਜੀ ਇੱਥੋਂ ਦੀ ਜਿਹੜੀ ਜੀ। ਔਰ ਇਹ ਕਿਹਾ ਗਿਆ ਕਿ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਾਅਦ ਈਰਾਨ ਨੇ ਵੀ ਇਹ ਬਾਸਮਤੀ ਖਰੀਦਣੀ ਜਿਹੜੀ ਹੈ ਜੀ ਉਹ ਬੰਦ ਕਰਤੀ। ਔਰ ਇਹ ਕਿਹਾ ਜਾ ਰਿਹਾ ਕਿ ਇਹਦਾ ਵੱਡਾ ਅਸਰ ਜਿਹੜਾ ਜੀ ਉਹ ਪੰਜਾਬ ਦੇ ਉੱਤੇ ਪਊਗਾ। ਔਰ ਇੱਥੇ ਕੰਟੇਨਰ ਜਿਹੜੇ ਆ ਜੀ ਉਹ ਭਰੇ ਪਏ ਆ, ਪਰ ਟੈਸਟ ਕਰਾਉਣ ਦੀ ਲਾਈ ਜਿਹੜੀ ਸ਼ਰਤ ਹੈ ਉਹਦੇ ਕਰਕੇ ਮਾਲ ਵਿਦੇਸ਼ ਦੇ ਵਿੱਚ ਭੇਜਣ ਦੀ ਵੱਡੀ ਪਰੇਸ਼ਾਨੀ ਦਾ ਜਿਹੜਾ ਜੀ ਉਹ ਸਾਹਮਣਾ ਕਰਨਾ ਪੈ ਰਿਹਾ। ਜੇ ਕਿਉਂਕਿ ਜਿਵੇਂ FCI ਜਾਂ ਦੂਜੀਆਂ ਏਜੰਸੀਜ਼ ਨੇ ਉਹ ਹੌਲੀ ਹੌਲੀ ਪੈਰ ਪਿਛਾਂਹ ਖਿੱਚੀ ਜਾਂਦੀਆਂ ਨੇ। ਸੈਂਟਰ ਦੀਆਂ ਜਿਹੜੀਆਂ ਸਰਕਾਰ ਜਾਂ ਸੂਬੇ ਦੀਆਂ ਸਰਕਾਰਾਂ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜੀ। ਝੋਨੇ ਦਾ ਇਸ਼ੂ ਪਹਿਲਾਂ ਹੀ ਵੱਡੇ ਪੱਧਰ ਦੇ ਉੱਤੇ ਚੱਲਦਾ। ਐਤਕੀ ਜਿਹੜੇ ਪਰਾਲੀ ਸਾੜਨ ਵਾਲੇ ਮੁੱਦੇ ਦੇ ਉੱਤੇ ਸਖਤ ਕਾਰਵਾਈਆਂ ਵੀ ਹੋਈਆਂ ਨੇ। ਪੰਜਾਬ ਦਾ ਪਾਣੀ ਡੇ ਬਾਈ ਡੇ ਜਿਹੜਾ ਜੀ ਉਹ ਹੇਠਾਂ ਤੁਰਿਆ ਜਾ ਰਿਹਾ। ਝੋਨੇ ਦੀ ਫਸਲ, ਚੌਲ ਜਿਹੜੇ ਪੰਜਾਬੀਆਂ ਦਾ ਖਾਣਾ ਨਹੀਂ ਰਿਹਾ। ਪਰ ਪੰਜਾਬੀਆਂ ਇਹ ਆ ਕਿ ਪੰਜਾਬ ਨੂੰ ਤਬਾਹ ਜ਼ਰੂਰ ਇਹਨਾਂ ਨੇ ਜਿਹੜਾ ਜੀ ਕਰ ਦਿੱਤਾ, ਜਾਂ ਤਬਾਹੀ ਦੇ ਕੰਢੇ ਦੇ ਉੱਤੇ ਜ਼ਰੂਰ ਜਿਹੜਾ ਜੀ ਉਹ ਲੈ ਆਉਂਦਾ। ਜੇਕਰ ਕਿਸਾਨ ਜਿਹੜਾ ਜੀ ਇਹਦੇ ਪ੍ਰਤੀ ਸੁਚੇਤ ਨਾ ਹੋਇਆ, ਕਿਉਂਕਿ ਇਹ ਪੁਆਇੰਟ ਜਿਹੜੇ ਨੇ ਉਹ ਇਸ ਪੱਖੋਂ ਨੇ ਕਿ ਜਦੋਂ ਤੁਹਾਡੀ ਫਸਲ ਗਾਂ ਚੁੱਕੀ ਹੋਈ ਨਹੀਂ ਜਾਣੀ ਤੇ ਫਿਰ ਤੁਸੀਂ ਉਹਦੇ ਵਿੱਚੋਂ ਕਿੱਥੋਂ ਜਿਹੜੀ ਜੀ ਉਹ ਕਮਾਈ ਕਰ ਲਓਗੇ। ਇਹ ਅਹਿਮ ਕੁਝ ਪੁਆਇੰਟ ਨੇ। ਬਿਲਕੁਲ ਜੀ। ਅੱਗੇ ਬਠਿੰਡੇ ਦੇ ਵਿੱਚ ਏਮਸ ਦਾ ਉਦਘਾਟਨ ਹੋਇਆ, ਉੱਥੇ ਬਾਦਲ ਤੇ ਸੋਨੀ ਬੜੇ ਲਾਗੇ ਲਾਗੇ ਬੈਠੇ ਸੀ, ਉਹਨਾਂ ਦੀ ਨੇੜਤਾ ਨੇ ਚਰਚੇ ਛਿੜੇ। ਬਿਲਕੁਲ ਜੀ, ਇਹਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜੀਆਂ ਨੇ। OP ਸੋਨੀ ਹੁਰੀ ਕਿਹਾ ਜਾਂਦਾ ਹੈ ਕਿ ਕਪਤਾਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਨਾਰਾਜ਼ ਨੇ। ਜਦੋਂ ਤੋਂ ਉਹਨਾਂ ਦਾ ਮਹਿਕਮਾ ਜਿਹੜਾ ਦੀ ਉਹ ਉਹਨਾਂ ਤੋਂ ਜਿਹੜਾ ਐਜੂਕੇਸ਼ਨ ਮਹਿਕਮਾ ਵਾਪਸ ਜਿਹੜਾ ਦੀ ਉਹ ਲਿਆ ਗਿਆ। OP ਸੋਨੀ ਹੋਰਾਂ ਨੇ ਜਿਹੋ ਜਿਹੀ ਨੇੜਤਾ ਬਾਦਲ ਪਰਿਵਾਰ ਦੇ ਨਾਲ ਸ਼ੋਅ ਕੀਤੀ ਆ ਬਠਿੰਡੇ ਦੇ ਵਿੱਚ ਦੇ ਮੌਕੇ ਦੇ ਉੱਤੇ, ਇੱਥੇ ਵੈਸੇ ਬਲਵੀਰ ਸਿੰਘ ਸਿੱਧੂ ਹੋਰਾਂ ਨੂੰ ਵੀ ਸੱਦਾ ਸੀਗਾ, ਜਿਹੜੇ ਹੈਲਥ ਮਿਨਿਸਟਰ ਨੇ, ਉਹ ਨਹੀਂ ਗਏ ਇਸ ਸਮਾਗਮ ਦੇ ਵਿੱਚ। OP ਸੋਨੀ ਹੁਰੀ ਜਿਹੜਾ ਸੀ ਉਹ ਜ਼ਰੂਰ ਗਏ। ਹੈਰਾਨੀ ਵਾਲੀ ਗੱਲ ਇਹ ਰਹੀ ਕਿ OP ਸੋਨੀ ਹੁਰੀ ਜਿਹੜਾ ਸੀ ਉਹ ਬਾਦਲ ਪਰਿਵਾਰ ਦੇ ਗੋਗੇ ਗਾਉਂਦੇ ਰਹੇ ਤੇ ਬਾਦਲ ਪਰਿਵਾਰ ਦੇ ਜਿਹੜੇ ਮੈਂਬਰ ਸੀ, ਦੋ ਹਸਬੈਂਡ ਵਾਈਫ, ਉਹ ਸੋਨੀ ਹੋਰਾਂ ਦੀਆਂ ਤਾਰੀਫਾਂ ਜਿਹੜੀ ਸੀ ਉਹਦੇ ਪੁਲ ਬੰਨੀ ਗਏ। ਇਹ ਕੁਛ ਜਿਹੜਾ ਦੀ ਨਵੀਆਂ ਕੀ ਜਿਹੜੀਆਂ ਦੀ ਉਹਨੂੰ ਕੁਛ ਸਫਬੰਦੀਆਂ ਨੂੰ ਜਨਮ ਜਿਹੜਾ ਦੀ ਉਹ ਦੇ ਰਿਹਾ। ਇਹ ਇਸ ਪੁਆਇੰਟ ਆਫ ਵਿਊ ਦੇ ਨਾਲ ਜਿਹੜਾ ਜੀ ਉਹ ਦੇਖਿਆ ਜਾ ਰਿਹਾ
ਸਿਆਸੀ ਮਾਹਰ ਵੀ ਹੈਰਾਨ ਨੇ ਕਿ ਅਚਾਨਕ ਸੋਨੀ ਦਾ ਬਾਦਲਾਂ ਪ੍ਰਤੀ ਇੰਨਾ ਮੋਹ ਕਿਉਂ ਜਿਹੜਾ ਜੀ ਉਹ ਜਾਗ ਗਿਆ। ਇਹ ਵੀ ਕਿਹਾ ਜਾ ਰਿਹਾ ਕਿ ਓਪੀ ਸੋਨੀ ਹੋਈ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਆਪਣੀ ਨਾਖੁਸ਼ੀ ਜਿਹੜੀ ਹੈ ਜੀ ਉਹ ਜ਼ਾਹਰ ਕਰ ਰਹੇ ਆ। ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਬਾਦਲਾਂ ਨੂੰ ਇਹ ਕਹਿ ਰਿਹਾ ਕਿ ਮੌਜੂਦਾ ਜਿਹੜੇ ਹਾਲਾਤ ਨੇ ਉਹ ਬਾਦਲ ਸਰਕਾਰ ਦੀ ਵਜ੍ਹਾ ਕਰਕੇ ਬਣੇ ਹੋਏ ਆ ਫਾਈਨੈਂਸ਼ੀਅਲ ਹਾਲਾਤ। ਉਧਰ ਓਪੀ ਸੋਨੀ ਹੋਰੀ ਜਿਹੜੀ ਆ ਜੀ ਉਹ ਤਾਰੀਫ ਕਰ ਰਹੇ ਆ ਕਿ ਬਾਦਲਾਂ ਨੇ ਬਠਿੰਡੇ ਦਾ ਮੂੰਹ ਮਹਾਂਦਰਾ ਬਦਲ ਦਿੱਤਾ। ਇਹ ਵੀ ਕਹਿਤਾ ਕਿ ਬਹੁਤ ਸਾਰੇ ਪ੍ਰੋਜੈਕਟ ਤਾਂ ਅੰਮ੍ਰਿਤਸਰ ਦੇ ਸੀ, ਉਹ ਵੀ ਆਪਣੀ ਅਪਰੋਚ ਦੇ ਨਾਲ ਬਾਦਲ ਪਰਿਵਾਰ ਜਿਹੜਾ ਸੀ ਉਹ ਬਠਿੰਡਾ ਦੇ ਵਿੱਚ ਜਿਹੜਾ ਸੀਗਾ ਜੀ ਉਹ ਲੈ ਆਇਆ। ਬਾਦਲ ਪਰਿਵਾਰ ਜਿਹੜਾ ਸੀਗਾ ਜੀ ਉਹ ਪੰਜਾਬ ਦੇ ਵਜ਼ੀਰ ਓਪੀ ਸੋਨੀ ਹੋਰਾਂ ਦੀਆਂ ਤਾਰੀਫਾਂ ਦੇ ਵਿੱਚ ਜਿਹੜਾ ਜੀ ਇਹ ਇੱਥੋਂ ਤੱਕ ਜਿਹੜਾ ਜੀ ਉਹ ਕਹਿ ਗਿਆ ਕਿ ਫਿਰੋਜ਼ਪੁਰ ਦੇ ਵਿੱਚ ਵੀ ਉਹ ਕਹਿੰਦੇ ਕਿ ਏਮਜ਼ ਬਣਨਾ। ਉਹ ਕਹਿੰਦੇ ਹੁਣ ਤਾਂ ਓਪੀ ਹੋਰੀ ਬੈਠੇ ਆ, ਥੋੜੀ ਜਿਹੀ ਮੁਸ਼ਕਲ ਆ ਰਹੀ ਸੀਗੀ ਸਰਕਾਰ ਦੇ ਵੱਲੋਂ ਕਿ ਉੱਥੋਂ ਦੀ ਜ਼ਮੀਨ ਨਹੀਂ ਮਿਲ ਰਹੀ। ਹੁਣ ਕਹਿੰਦੇ ਓਪੀ ਸੋਨੀ ਹੋਰੀ ਆ ਗਏ ਤੇ ਹੁਣ ਤੱਕ ਕਿਸੇ ਕਿਸਮ ਦੀ ਕੋਈ ਮੁਸ਼ਕਲ ਜਿਹੜੀ ਉਹ ਰਹਿਣੀ ਨਹੀਂ। ਇਹ ਗੱਲ ਓਪੀ ਸੋਨੀ ਹੋਰਾਂ ਨੇ ਵੀ ਕਹਿਤੀ ਔਰ ਇਹ ਕਿਹਾ ਜਾ ਰਿਹਾ ਕਿ ਫਿਰੋਜ਼ਪੁਰ ਦੇ ਵਿੱਚ ਹਰੀ ਝੰਡੀ ਉਹਨਾਂ ਨੇ ਜ਼ਮੀਨ ਨੂੰ ਵੀ ਜਿਹੜੀ ਜੀ ਉਹ ਦੇਤੀ। ਇਹ ਆਪਸ ਦੇ ਵਿੱਚ ਮਿਲ ਬੈਠੇ ਜਿਹੜੇ ਦੋਵੇਂ ਸੀਗੇ ਜੀ ਉਹ ਕੀ ਓਪੀ ਸੋਨੀ ਹੋਰੀ ਮਹਿਜ਼ ਬਾਦਲਾਂ ਦੇ ਮੋਢੇ ਦੇ ਉੱਤੇ ਰੱਖ ਕੇ ਚਲਾ ਰਹੇ ਆ ਔਰ ਉਹਨਾਂ ਦਾ ਨਿਸ਼ਾਨਾ ਕਿਤੇ ਹੋਰ ਆ, ਜਾਂ ਫਿਰ ਉਹ ਕੋਈ ਕਿਸੇ ਕਿਸਮ ਦੀ ਨਵੀਂ ਗਿੱਟ-ਮਿੱਟ ਜਿਹੜੀ ਹੈ ਜੀ ਉਹ ਅਕਾਲੀ ਦਲ ਦੇ ਨਾਲ ਕਰ ਰਿਹਾ। ਇਹਨੂੰ ਲੈ ਕੇ ਚਰਚਾ ਇਸ ਵੇਲੇ ਜ਼ਰੂਰ ਛਿੜੀ ਹੋਈ ਜੀ। ਤੇ ਅੱਗੇ ਗੱਲ ਕਰਦੇ ਹਾਂ ਵਿਰੋਧੀ ਧਿਰਾਂ ਦੀ। NRC ਤੇ ਜਿਹੜੀ ਟਿੱਪਣੀ ਕੀਤੀ ਉਹਨਾਂ ਨੇ ਉਸ ਤੋਂ ਬਾਅਦ ਮੋਦੀ ਘੇਰਿਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ NRC ਦਾ ਮੁੱਦਾ ਹੈ, ਕਿਉਂਕਿ ਰਾਮਲੀਲਾ ਮੈਦਾਨ ਦੇ ਵਿੱਚ ਜਿਹੜੀ ਇਹ ਰਜਿਸਟ੍ਰੇਸ਼ਨ ਵਾਲਾ ਮੁੱਦਾ ਹੈ NRC ਦਾ, ਉਹਦੇ ਬਾਰੇ ਦੇ ਵਿੱਚ ਪ੍ਰਧਾਨ ਮੰਤਰੀ ਦਾ ਇਹ ਜਿਹੜਾ ਜੀ ਕਹਿਣਾ ਕਿ ਇਹ ਤਾਂ ਅਜੇ ਜਿਹੜਾ ਜੀ ਇੱਥੇ ਅਸੀਂ ਮੰਤਰੀ ਮੰਡਲ ਦੇ ਵਿੱਚ ਵੀ ਵਿਚਾਰਿਆ ਨਹੀਂ, ਜਦੋਂ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਪ੍ਰਧਾਨ JP ਨੱਡਾ ਜ਼ੋਰ ਦੇ ਕੇ ਇਹ ਕਹੀ ਜਾਂਦੇ ਆ ਕਿ NRC ਪੂਰੇ ਮੁਲਕ ਦੇ ਵਿੱਚ ਜਿਹੜਾ ਜੀ ਉਹ ਲਾਗੂ ਕੀਤਾ ਜਾਊਗਾ। ਲੋਕ ਸਭਾ ਦੇ ਵਿੱਚ ਜਦੋਂ ਇਹ ਸੋਧ ਬਿੱਲ ਆਇਆ ਸੀ ਉਹਦੇ ਵਿੱਚ ਜਿਹੜੇ ਹੈਗੇ ਨੇ ਗ੍ਰਹਿ ਮੰਤਰੀ ਉਹਨਾਂ ਨੇ ਅਮਿਤ ਸ਼ਾਹ ਹੋਰਾਂ ਨੇ ਇਹ ਗੱਲ ਕਹੀ ਸੀ ਘੁਸਪੈਠੀਆਂ ਦੀ ਪਛਾਣ ਕਰਨ ਤੇ ਉਹਨਾਂ ਨੂੰ ਬਾਹਰ ਕੱਢਣ ਲਈ ਮੋਦੀ ਸਰਕਾਰ ਯਕੀਨੀ ਤੌਰ ਦੇ ਉੱਤੇ ਪੂਰੇ ਮੁਲਕ ਦੇ ਵਿੱਚ NRC ਜਿਹੜੀ ਹੈ ਜੀ ਉਹ ਲਾਗੂ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋ ਰਹੇ ਜਿਹੜੇ ਪ੍ਰਦਰਸ਼ਨ ਨੇ ਉਹਨੇ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਜਿਹੜਾ ਜੀ ਉਹ ਠੰਡੇ ਬਸਤੇ ਦੇ ਵਿੱਚ ਪਾਉਣ ਦੇ ਵਾਸਤੇ ਮਜਬੂਰ ਹੋਣਾ ਪਿਆ, ਜਿਹਦੇ ਕਰਕੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨੇ ਵਾਰ-ਵਾਰ ਜਿਹੜੀ ਦੀ ਇਹ ਗੱਲ ਕਹੀ ਕਿ ਅਜੇ ਤਾਂ NRC ਦਾ ਅਸੀਂ ਮੁੱਦਾ ਹੀ ਨਹੀਂ ਲਿਆਂਦਾ। ਹੁਣ ਇਸ ਮੁੱਦੇ ਦੇ ਉੱਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਘੇਰ ਰਹੀਆਂ ਨੇ ਪ੍ਰਧਾਨ ਮੰਤਰੀ। NCP ਦੇ ਆਗੂ ਜਿਹੜੇ ਸ਼ਰਦ ਪਵਾਰ ਹੋਰੀ ਨੇ ਉਹ ਕਹਿੰਦੇ ਨੇ ਕਿ ਹੈਰਾਨੀ ਇਸ ਗੱਲ ਦੀ ਆ ਕਿ ਰਾਸ਼ਟਰਪਤੀ ਰਾਮਨਾਥ ਕੋਵਿੰਦ ਖੁਦ ਸੰਸਦ ਦੇ ਸਾਂਝੇ ਇਜਲਾਸ ਦੇ ਦੌਰਾਨ ਦੇਸ਼ ਭਰ ਦੇ ਵਿੱਚ NRC ਲਾਗੂ ਕਰਨ ਦੇ ਬਾਰੇ ਸਰਕਾਰ ਦੀ ਯੋਜਨਾ ਬਾਰੇ ਦੱਸ ਚੁੱਕੇ ਆ। ਸ਼ਰਦ ਪਵਾਰ ਹੋਰੀ ਜਿਹੜੇ ਵੀ ਕਹਿੰਦੇ ਆ ਕਿ ਨਾ NRC ਨੂੰ ਸਾਰੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾਊਗਾ, ਨਾ ਨਾਗਰਿਕਤਾ ਸੋਧ ਕਾਨੂੰਨ। ਉਹਨਾਂ ਨੇ ਕਿਹਾ ਕਿ ਪਹਿਲਾਂ ਇਹਨੂੰ ਰਸਮੀ ਤੌਰ ਦੇ ਉੱਤੇ ਸੁਣਿਆ ਸੀਗਾ ਤੇ ਅੱਜ ਅਸੀਂ ਭਾਰਤ ਸਰਕਾਰ ਤੋਂ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਵੀ ਉਹ ਸੁਣਿਆ ਔਰ ਇਹ ਕਿਹਾ ਕਿ ਸੋਚੀਆਂ ਸਮਝੀਆਂ ਧੋਖਾ ਦੇਣ ਵਾਲੀਆਂ ਗੱਲਾਂ ਦੇ ਉੱਤੇ ਲੋਕ ਜਿਹੜੇ ਦੀ ਉਹ ਯਕੀਨ ਭਾਰਤ ਦੇ ਨਾ ਕਰਨ। ਉਹਨਾਂ ਨੇ ਕਿਹਾ ਕਿ ਜਦੋਂ ਕੋਈ ਵੱਡੀ ਨੀਤੀ ਤਿਆਰ ਹੁੰਦੀ ਹੈ ਤਾਂ ਇਹਦੇ ਉੱਤੇ ਪਹਿਲਾਂ ਸਰਕਾਰੀ ਪੱਧਰ ਦੇ ਉੱਤੇ ਚਰਚਾ ਜਿਹੜੀ ਹੈ ਜੀ ਉਹ ਹੁੰਦੀ ਹੈ। ਜਿਹੜੀ CPIM ਹੈ ਉਹਨੇ ਇਹ ਕਿਹਾ ਕਿ ਭਾਜਪਾ ਨੇ 19 ਦੀਆਂ ਚੋਣਾਂ ਦੇ ਦੌਰਾਨ ਆਪਣੇ ਮੈਨੀਫੈਸਟੋ ਦੇ ਵਿੱਚ ਦੇਸ਼ ਭਰ ਦੇ ਵਿੱਚ NRC ਲਾਗੂ ਕਰਨ ਦਾ ਵਾਅਦਾ ਜਿਹੜਾ ਜੀ ਉਹ ਕੀਤਾ ਸੀਗਾ। CPI ਦੇ ਜਨਰਲ ਸਕੱਤਰ ਜਿਹੜੇ ਡੀ ਰਾਜਾ ਉਹਨੇ ਇਹ ਗੱਲ ਕਹੀ ਹੈ ਕਿ ਹੁਣ ਪ੍ਰਧਾਨ ਮੰਤਰੀ ਕਹਿ ਰਿਹਾ ਇਹ NRC ਉਹਨਾਂ ਦੇ ਸਰਕਾਰ ਦੇ ਏਜੰਡੇ ਦੇ ਉੱਤੇ ਹੀ ਨਹੀਂ ਹੈ, ਜਦੋਂ ਕਿ ਅਮਿਤ ਸ਼ਾਹ ਤੇ ਭਾਜਪਾ ਆਗੂ ਜਿਹੜੇ NRC ਨੂੰ ਦੇਸ਼ ਭਰ ਦੇ ਵਿੱਚ ਲਾਗੂ ਕਰਨ ਦੇ ਬਾਰੇ ਸੰਸਦ ਦੇ ਵਿੱਚ ਜਿਹੜਾ ਜੀ ਉਹ ਕਹਿ ਰਹੇ ਆ। ਉਹਨਾਂ ਨੇ ਕਿਹਾ ਕਿ ਹੁਣ ਇਹ ਨਹੀਂ ਪਤਾ ਇਸ ਮਾਮਲੇ ਦੇ ਉੱਤੇ ਕਿ ਝੂਠ ਕੌਣ ਜਿਹੜਾ ਜੀ ਉਹ ਬੋਲ ਰਿਹਾ, ਕਿ ਅਮਿਤ ਸ਼ਾਹ ਹੋਰੀ ਝੂਠ ਬੋਲ ਰਹੇ ਆ ਜਾਂ ਪ੍ਰਧਾਨ ਮੰਤਰੀ ਜਿਹੜੇ ਜੀ ਉਹ ਝੂਠ ਬੋਲ ਰਹੇ ਆ। ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਉਮੀਦ ਹੀ ਨਹੀਂ ਸੀ ਕਿ ਜਿਹੜਾ ਵੀ ਕੋਈ ਬਿੱਲ ਉਹ ਲੈ ਕੇ ਆਉਣਗੇ ਜਾਂ ਕਾਨੂੰਨ ਬਣਾ ਲੈਣਗੇ ਉਹਦਾ ਕਿਤੇ ਵਿਰੋਧ ਵੀ ਜਿਹੜਾ ਜੀ ਉਹ ਹੋ ਸਕਦਾ। ਇਹ 6 ਸਾਲਾਂ ਦੇ ਵਿੱਚ ਪਹਿਲੀ ਵਾਰੀ ਆ ਜਦੋਂ ਕਿ ਜਿਹੜਾ ਨਾਗਰਿਕਤਾ ਸੋਧ ਕਾਨੂੰਨ ਤੇ NRC ਦੇ ਬਾਰੇ ਦੇ ਵਿੱਚ ਮੁਲਕ ਪੱਧਰ ਦੇ ਉੱਤੇ ਲਗਾਤਾਰ ਵੱਡੇ ਰੋਸ ਮੁਜ਼ਾਹਰੇ ਜਿਹੜੇ ਜੀ ਉਹ ਹੋ ਰਹੇ ਆ। ਹੁਣ ਇਹ ਸਵਾਲ ਜਿਹੜਾ ਜੀ ਹੈ ਕਿ ਮੁੱਕਰ ਕੌਣ ਰਿਹਾ ਜੀ।
ਜਦੋਂ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ ਰਾਮਲੀਲਾ ਮੈਦਾਨ ਦੇ ਵਿੱਚ ਕਿ NRC ਉਹਨਾਂ ਦੇ ਏਜੰਡੇ ਦੇ ਉੱਤੇ ਹੀ ਨਹੀਂ ਹੈ, ਤੇ ਹੁਣ ਵੇਖਣਾ ਇਹ ਹੋਊਗਾ ਕਿ ਗ੍ਰਹਿ ਮੰਤਰੀ ਜਿਹੜੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ, ਔਰ ਖਾਸ ਤੌਰ ਦੇ ਉੱਤੇ ਜਿਹੜੀ ਇਸ ਸਰਕਾਰ ਦੇ ਪਿੱਛੇ RSS ਹੈ ਜੀ, ਉਹ ਇਸ ਮਸਲੇ ਦੇ ਉੱਤੇ ਕੀ ਕਰਦੀ ਹੈ, ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ NRC ਤੋਂ ਲਾਂਭੇ ਜਾਣ ਦੇਊਗੀ ਜਾਂ ਨਹੀਂ। ਬਿਲਕੁਲ ਜੀ, ਇਹਨਾਂ ਨੇ ਉਹ ਕਸ਼ਮੀਰ ਹੀ ਸਮਝ ਲਿਆ ਨਾ, ਜੋ ਵੀ ਚੁੱਪ ਕਰਕੇ ਕਰ ਦਿੱਤਾ। ਅਸਰਤ ਤੇ ਅਸੀਂ ਵਾਪਸ ਆਉਂਦੇ ਹਾਂ ਇੱਕ ਬ੍ਰੇਕ ਲੈ ਕੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਜੇ ਤੁਹਾਡਾ ਵੀ ਕੋਈ ਸਵਾਲ ਹੈ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 52 ਤੇ। ਵਾਪਸ ਆਉਂਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸੈਕਰਾਮੈਂਟੋ ਰੋਜ਼ਵਿਲ ਇਲਾਕੇ ਦੇ ਵਿੱਚ ਟਰੱਕ, RV ਅਤੇ ਬੋਟ ਦੇ ਲਈ ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਜੋ ਐਸੇ ਦੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਕਾਲ ਕਰਕੇ ਜੇ ਤੁਹਾਡਾ ਕੋਈ ਸਵਾਲ ਆ ਤੇ ਤੁਸੀਂ ਪੁੱਛ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਦੁਆਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਚਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂ ਤੇ ਜੀ ਸਾਡੇ ਨਾਲ ਕੁਝ ਸਰੋਤੇ ਜੁੜੇ ਹੋਏ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੇਰਾ ਜਿਹੜਾ ਸਵਾਲ ਹੀ ਜਿਹੜਾ ਮੁੱਦਾ ਚੱਲ ਰਿਹਾ ਮੁਸਲਮਾਨਾਂ ਬਾਰੇ ਨਾਗਰਿਕਤਾ ਦਾ, ਵੈਸੇ ਤਾਂ ਮਨ ਬਹੁਤ ਦੁੱਖ, ਇਸ ਚੀਜ਼ ਦਾ ਦੁੱਖ ਆ ਵੀ ਘੱਟ ਗਿਣਤੀਆਂ ਨਾਲ ਹਮੇਸ਼ਾ ਧੱਕਾ ਹੁੰਦਾ ਇੱਥੇ। ਪਰ ਜੇ ਇੱਕ ਚਲੋ ਜਿਹੜੀਆਂ ਕੰਟਰੀਆਂ ਅਮਰੀਕਾ, ਕੈਨੇਡਾ, ਇਹ ਬਾਹਰਲੀਆਂ ਕੰਟਰੀਆਂ, ਇਹ ਇੱਥੇ ਆਜ਼ਾਦੀ ਆ ਹਰ ਧਰਮ ਨੂੰ, ਹਨਾ, ਆਪਣੇ ਏਦਾਂ ਦੇ ਮੁੱਦੇ ਚੱਲਦੇ ਨਹੀਂ। ਪਰ ਜੇ ਅਰਬ ਕੰਟਰੀਆਂ ਦੇ ਵਿੱਚ ਵੀ ਉੱਥੇ ਮੁਸਲਮਾਨ ਆ ਸਾਰਾ, ਜਾਂ ਇਹਨਾਂ ਕੰਟਰੀਆਂ ਦੇ ਵਿੱਚ ਜੇ ਉਹ ਏਦਾਂ ਦਾ ਕੋਈ ਕਾਨੂੰਨ ਲਾ ਬਣਾ ਦੇਣ, ਜਿਹੜਾ ਹੈ ਉਹ ਇੱਥੇ ਰਹਿ ਨਹੀਂ ਸਕਦਾ ਜਾਂ ਉੱਥੇ ਪੱਕਾ ਨਹੀਂ ਹੋ ਸਕਦਾ, ਫਿਰ ਇਹ ਕਿਉਂਕਿ ਆਮ ਲੋਕਾਂ ਦੀ ਪ੍ਰੋਬਲਮਾਂ ਬਣਦੀਆਂ ਨੇ ਨਾ, ਇਹਨਾਂ ਲੀਡਰਾਂ ਤੋਂ ਕੋਈ ਫਰਕ ਨਹੀਂ। ਜੇ ਏਦਾਂ ਦੀ ਕੋਈ ਨੌਬਤ ਆ ਜੀ, ਫੇਰ ਕੀ ਕਰਨਗੇ? ਦੂਜਾ ਮੇਰਾ ਸਵਾਲ ਇਹ, ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਮੈਂ ਮੀਡੀਆ ਦੀਆਂ ਖਬਰਾਂ ਦੇਖ ਰਿਹਾ ਵੀ ਕੋਈ ਲੋਕ ਪ੍ਰਭਾਤ ਫੇਰੀਆਂ ਕੱਢ ਰਹੇ ਨੇ, ਉਹ ਕਿਹੜੀ ਖੁਸ਼ੀ 'ਚ ਕੱਢ ਰਹੇ ਨੇ? ਇਹਦੇ ਬਾਰੇ ਦੱਸੋ ਜੀ। ਧੰਨਵਾਦ ਭੈਣ ਜੀ। ਥੈਂਕ ਯੂ। ਦੇਖੋ, ਇਹ ਤੁਹਾਡਾ ਜਿਹੜਾ ਜੀ ਬਹੁਤ ਵੱਡਾ ਸਵਾਲ ਉਹਨਾਂ ਲੋਕਾਂ ਦੇ ਉੱਤੇ ਹੈਗਾ ਜੀ, ਜਿਹੜੇ ਸੋਸ਼ਲ ਮੀਡੀਆ ਤੇ ਵੀ ਬੈਠੇ ਆ, ਹਾਊਦੀ ਮੋਦੀ ਵਾਲੇ ਜਿਹੜੇ ਦੀ, ਉਹ ਅਜੇ ਵੀ ਮੈਨੂੰ ਹੈਰਾਨਗੀ ਇਸ ਗੱਲ ਦੀ ਆ ਕਿ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਜਿਹੜੇ ਨੇ ਉਹ ਜਿਹੜਾ CAA ਤੇ NRC ਦੇ ਹੱਕ ਦੇ ਵਿੱਚ ਲਿਖ ਰਹੇ ਆ ਜੀ। ਇਹ ਸਭ ਤੋਂ ਵੱਡੀ ਹੈਰਾਨਗੀ ਵਾਲੀ ਗੱਲ ਹੈ ਜੀ। ਜਾਂ ਤਾਂ ਬੇਸਮਝ ਲੋਕ ਨੇ ਜੀ, ਇਹ ਬੁੱਧੂ ਜੀਵੀ ਨੇ ਜੀ, ਜਿਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਵਿਦੇਸ਼ ਦੇ ਵਿੱਚ ਉੱਥੋਂ ਦੀ ਨਾਗਰਿਕਤਾ ਲੈ ਕੇ ਦੂਜੇ ਮੁਲਕਾਂ ਦੀ ਇੱਥੋਂ ਦੇ ਬਾਰੇ ਦੇ ਵਿੱਚ ਜਿਹੜਾ ਜੀ ਉਹ ਕਹਿ ਰਹੇ ਆ। ਦੇਖੋ, ਇੱਕ ਚੀਜ਼ ਸਾਨੂੰ ਵੀ ਕਹਿਣ ਤੋਂ ਗਰੇਜ਼ ਜਿਹੜਾ ਜੀ ਉਹ ਕਰਨਾ ਚਾਹੀਦਾ ਕਿ ਇਹ ਮੁਸਲਮਾਨ ਵਿਰੋਧੀ ਹੈ। ਮੁਸਲਮਾਨ ਵਿਰੋਧੀ ਨਹੀਂ ਜੀ, ਇਹ ਸੰਵਿਧਾਨ ਵਿਰੋਧੀ ਆ ਐਕਚੁਅਲੀ ਜਿਹੜਾ ਜੀ, ਕਿਉਂਕਿ ਗੱਲ ਇਹ ਨਹੀਂ ਹੈ, ਸਰਕਾਰ ਵੀ ਇਹ ਚਾਹੁੰਦੀ ਹੈ ਕਿ ਇਹਨੂੰ ਮੁਸਲਿਮ ਵਿਰੋਧੀ ਤੌਰ ਦੇ ਉੱਤੇ ਜਿਹੜਾ ਜੀ ਉਹ ਪ੍ਰਚਾਰਿਆ ਜਾਵੇ। ਫਿਰ ਉਹਦਾ ਕੰਮ ਦੀ ਜਿਹੜਾ ਉਹ ਬਣਦਾ, ਜਿਹੜੀ ਵੋਟ ਪੋਲਰਾਈਜੇਸ਼ਨ ਦਾ ਉਹਨੇ ਇੱਕ ਨੁਕਤਾ ਜਿਹੜਾ ਜੀ ਉਹ ਅਪਣਾਇਆ ਹੋਇਆ ਪਿਛਲੇ ਸਮੇਂ ਤੋਂ। ਇਹ ਇਸ ਕਰਕੇ ਮੁਸਲਿਮ ਵਿਰੋਧੀ ਨਹੀਂ ਗਾ, ਇਹ ਸੰਵਿਧਾਨ ਵਿਰੋਧੀ ਆ। ਸੰਵਿਧਾਨ ਜਿਹੜਾ ਹੈ ਜੀ ਉਹ ਇਹ ਇੰਨਾ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਕਲੀਅਰ ਹੈ, ਸਪਸ਼ਟ ਹੈ ਕਿ ਧਰਮ ਦੇ ਆਧਾਰਿਤ ਜਿਹੜੀ ਜੀ ਉਹ ਕਿਸੇ ਨੂੰ ਨਾਗਰਿਕਤਾ ਦਿੱਤੀ ਹੋਈ ਨਹੀਂ ਜਾ ਸਕਦੀ। ਇਹ ਜਿਹੜੀ ਚੇਂਜ ਹੈ, ਇਹ ਸ਼ੁਰੂਆਤ ਹੋਈ ਹੈ ਸੰਵਿਧਾਨ ਦੇ ਵਿੱਚ ਤਬਦੀਲੀ ਹੋਣ ਦੀ। ਜੇ ਅੱਜ ਕੋਈ ਕਹਿੰਦੇ ਆ ਕਿ ਅਸੀਂ ਉਹ ਸੁਰੱਖਿਅਤ ਆ, ਤੇ ਉਹ ਵਹਿਮ ਦੇ ਵਿੱਚ ਹੋ ਸਕਦੇ ਆ, ਭਲਕੇ ਵਾਰੀ ਉਹਨਾਂ ਦੀ ਵੀ ਜਿਹੜੀ ਜੀ ਉਹ ਆ ਸਕਦੀ ਆ। ਦੂਜੀ ਗੱਲ, ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਜੀ, ਜਿਹੜੇ ਖਾਸ ਤੌਰ ਦੇ ਤੇ ਪ੍ਰਵਾਸੀ ਪੰਜਾਬੀ ਨੇ, ਮੈਂ ਇਹ ਜ਼ਰੂਰ ਕਹੂੰਗਾ ਕਿ ਜੇ NRC ਜਿਹੜੀ ਜੀ ਉਹ ਲਾਗੂ ਹੁੰਦੀ ਆ ਤੇ ਤਾਂ ਤੁਸੀਂ ਯਕੀਨ ਕਰਨਾ ਜੀ ਬਹੁਤ ਬੁਰੇ ਤਰੀਕੇ ਦੇ ਨਾਲ ਫਸ ਜਾਓਗੇ। ਤੁਹਾਡੀਆਂ ਜਿਹੜੀਆਂ ਇੱਥੇ ਪ੍ਰਾਪਰਟੀਜ਼ ਦਾਦੇ ਲਾਹੀ ਨੇ, ਜਿਹੜੀਆਂ ਬਾਪ ਦਾਦੇ ਤੋਂ ਆਈਆਂ ਹੋਈਆਂ ਨੇ, ਤੁਸੀਂ ਜ਼ਿੱਦ ਨਹੀਂ ਕਰ ਸਕੋਗੇ ਜੀ ਉਹਨਾਂ ਨੂੰ ਕਿ ਉਹਨਾਂ ਦੀ ਨਾਗਰਿਕਤਾ ਜਿਹੜੀ ਉਹ ਕੀ ਸੀਗੀ। ਤੇ ਇਹ ਇੱਕ ਉਸ ਪੱਖੋਂ ਵੀ ਜਿਹੜਾ ਜੀ ਉਹ ਹੱਥ ਪਾਉਣ ਵਾਲਾ ਹੋ ਸਕਦਾ ਪ੍ਰਵਾਸੀਆਂ ਦੇ ਵਾਸਤੇ। ਇਹਦਾ ਵਿਰੋਧ ਹੋਣਾ ਚਾਹੀਦਾ ਜੀ। ਜਿੰਨਾ ਵੀ ਵਿਰੋਧ ਹੋਵੇ, ਇਹ ਕਹਿ ਕੇ ਨਾ ਵਿਰੋਧ ਕਰੀਏ ਆਪਾਂ ਕਿ ਮੁਸਲਿਮ ਵਿਰੋਧੀ ਆ, ਇਹ ਸੰਵਿਧਾਨ ਵਿਰੋਧੀ ਆ। CAA ਜਿਹੜੀ ਜੀ ਕਿਸੇ ਵੀ ਹਾਲਤ ਦੇ ਵਿੱਚ ਲਾਗੂ ਨਹੀਂ ਹੋਣੀ ਚਾਹੀਦੀ। ਔਰ ਜਿਹੜੇ ਦੂਜੇ ਧਰਮਾਂ ਦੇ ਲੋਕ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਖਾਸ ਤੌਰ ਦੇ ਉੱਤੇ ਪੜ੍ਹਿਆ ਲਿਖਿਆ ਹਿੰਦੂ ਭਾਈਚਾਰਾ ਜੀ, ਉਹਨੂੰ ਵੀ ਉੱਠ ਕੇ ਇਸ ਮਾਮਲੇ ਦੇ ਉੱਤੇ ਖੜੇ ਹੋਣਾ ਚਾਹੀਦਾ। ਜੇ ਉਹ ਸਿਰਫ ਮੋਦੀ ਕਰਕੇ ਹੱਕ ਦੇ ਵਿੱਚ ਜਿਹੜਾ ਜੀ ਉਹ ਬੋਲੀ ਜਾ ਰਹੇ ਨੇ, ਤਾਂ ਮੇਰਾ ਖਿਆਲ ਉਹ ਇੱਕ ਵਾਰੀ ਤੁਹਾਡੇ ਵਾਲੀ ਗੱਲ ਦੇ ਉੱਤੇ ਸੋਚ ਲੈਣ ਵੀ ਜੇ ਇਹੀ ਕੁਛ ਦੂਜੇ ਮੁਲਕਾਂ ਨੇ ਕਰ ਦਿੱਤਾ ਤੇ ਫਿਰ ਕਿਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਜਾਓਗੇ। ਦੂਜਾ ਜਿਹੜਾ ਸਵਾਲ ਤੁਸੀਂ ਪੁੱਛਿਆ ਪ੍ਰਭਾਤ ਫੇਰੀਆਂ ਦਾ ਜੀ, ਇਹ ਨਾ ਜੀ ਇੱਕ ਪ੍ਰਚਲਨ ਜਿਹਾ ਹੋ ਗਿਆ, ਕਿਉਂਕਿ ਪਹਿਲਾਂ ਜਿਹੜੀ ਪ੍ਰਭਾਤ ਫੇਰੀਆਂ ਸੀਗੀਆਂ ਉਹ ਗੁਰੂ ਨਾਨਕ ਸਾਹਿਬ ਦੇ
ਗੁਰਪੁਰਬ ਦੇ ਮੌਕੇ ਦੇ ਉੱਤੇ ਨਿਕਲਦੀਆਂ ਹੁੰਦੀਆਂ ਸੀਗੀਆਂ। ਜੇ ਆਪਾਂ ਇਹਦੇ ਪਿਛੋਕੜ ਦੇ ਵਿੱਚ ਜਾਈਏ ਤਾਂ ਜਦੋਂ ਸਾਧਨ ਨਹੀਂ ਸਨ ਹੁੰਦੇ ਇਹ ਦੱਸਣ ਦੇ ਵਾਸਤੇ ਜੀ ਕਿ ਕਿਹੜਾ ਗੁਰਪੁਰਬ ਜਿਹੜਾ ਜੀ ਉਹ ਕਦੋਂ ਆ ਰਿਹਾ, ਉਹ ਗੈਦਰਿੰਗ ਕਰਕੇ ਲੋਕ ਜਿਹੜਾ ਉਹਨਾਂ ਪ੍ਰਭਾਤ ਫੇਰੀਆਂ ਦੇ ਵਿੱਚ ਸ਼ਾਮਲ ਹੁੰਦੇ ਸਨ। ਉਹ ਚੱਲ ਕੇ ਜਿਹੜਾ ਜੀ ਗੁਰਦੁਆਰਾ ਦੇ ਵਿੱਚ ਜਾ ਕੇ ਸਮਾਪਤ ਹੁੰਦੀਆਂ ਸੀਗੀਆਂ। ਲੋਕ ਨਾਮ ਸਿਮਰਨ ਜਿਹੜਾ ਜੀ ਉਹ ਤੜਕੇ ਉੱਠ ਕੇ ਕਰਦੇ ਸਨ। ਹੁਣ ਇਹਨਾਂ ਦਾ ਹੋਰ ਹੀ ਕੁਝ ਜਿਹੜਾ ਜੀ ਹੋ ਗਿਆ। ਸਹੀ ਪੁੱਛੋ ਤਾਂ ਕਿ ਐਤਕੀ ਸਾਡੇ ਮਹੱਲੇ ਤੋਂ ਉਸ ਮਹੱਲੇ ਤੱਕ ਜਿਹੜੀ ਜੀ ਉਹ ਪ੍ਰਭਾਤ ਫੇਰੀ ਜਾਣੀ ਆ, ਫਿਰ ਵੱਧ ਚੜ ਕੇ ਉਹਦੇ ਵਿੱਚ ਜਿਹੜਾ ਜੀ ਵੱਧ ਤੋਂ ਵੱਧ ਖਵਾਉਣ ਪਿਆਉਣ ਦਾ ਸਮਾਨ ਜਿਹੜਾ ਜੀ ਉਹ ਸ਼ਾਮਲ ਕੀਤਾ ਜਾ ਰਿਹਾ। ਲੋਕ ਪਟਾਕੇ ਚਲਾ ਰਹੇ ਆ ਜੀ ਪ੍ਰਭਾਤ ਫੇਰੀਆਂ ਦੇ ਮੂਹਰੇ। ਉਹ ਵੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਐਤਕੀ 550 ਸਾਲਾਂ ਤੇ ਇੰਨਾ ਪਟਾਕਾ ਚੱਲਿਆ ਜਿੰਨਾ ਦੀਵਾਲੀ ਤੇ ਨਹੀਂ ਚੱਲਿਆ। ਤੋ ਇਸ ਕਰਕੇ ਹੁਣ ਕਿੱਥੇ ਕਿੱਥੇ ਕਿਹੜੀ ਚੀਜ਼ ਦੇ ਉੱਤੇ ਲੋਕਾਂ ਨੂੰ ਜਿਹੜਾ ਜੀ ਉਹ ਸਮਝਾਇਆ ਜਾਵੇ। ਇੱਥੋਂ ਦੀਆਂ ਅਖਬਾਰਾਂ ਤੇ ਇਸ਼ਤਿਹਾਰ ਜਿਹੜੇ ਨੇ ਜੇ ਤੁਸੀਂ ਦੇਖੋ ਤਾਂ ਉਹਦੇ ਵਿੱਚ ਮੈਕਸੀਮਮ ਗਲਤੀ ਆ ਜੀ। ਇੱਕ ਕੰਨਾ ਜਿਹੜਾ ਨਾ ਉਹ ਬਹੁਤ ਕੁਝ ਬਦਲ ਦਿੰਦਾ। ਇਹ ਸ਼ਹੀਦੀ ਜੋੜ ਮੇਲ ਆ, ਇੱਥੇ ਸ਼ਹੀਦੀ ਜੋੜ ਮੇਲਾ ਜਿਹੜਾ ਜੀ ਉਹ ਲਿਖਿਆ ਜੋੜ ਮੇਲਾ ਹੋ ਹੀ ਨਹੀਂ ਸਕਦਾ ਜੀ, ਜੋੜ ਮੇਲ ਆ। ਇੱਥੇ ਜੇ ਤੁਸੀਂ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਲੰਘੋ ਤਾਂ ਵੱਡੇ ਵੱਡੇ ਹੋਰਡਿੰਗਸ ਜਿਹੜੇ ਨੇ ਉਹਦੇ ਉੱਤੇ ਮਾਤਾ ਗੁਜਰ ਕੌਰ ਜੀ ਜਿਹੜਾ ਜੀ ਉਹ ਲਿਖਿਆ ਆ, ਜਦੋਂ ਕਿ ਇਹ ਜਿਹੜੀਆਂ ਤਬਦੀਲੀਆਂ ਨੇ ਕੰਨੇ ਵਾਲੀ ਤੇ ਕੌਰ ਵਾਲੀ ਮਾਤਾ ਗੁਜਰੀ ਜੀ ਹੀ ਜਿਹੜਾ ਜੀ ਉਹ ਹਨ। ਇਹ ਹੌਲੀ ਹੌਲੀ ਜਿਹੜਾ ਕੁਝ ਜਿਹੜਾ ਪਾਇਆ ਜਾ ਰਿਹਾ ਨਾ ਇਹਦੇ ਵਿੱਚ ਸਾਡੇ ਆਪਣੇ ਲੋਕ ਜਿਹੜੇ ਉਹ ਜ਼ਿਆਦਾ ਸ਼ਾਮਲ ਹੈ, ਕਿਉਂਕਿ ਕੁਝ ਚੀਜ਼ਾਂ ਜਦੋਂ ਤੁਸੀਂ ਉਹ ਤੋੜ ਦਿੰਦੇ ਹੋ ਫਿਰ ਹੌਲੀ ਹੌਲੀ ਇੱਕ ਕਿਸਮ ਦੇ ਨਾਲ ਟ੍ਰੈਡੀਸ਼ਨ ਜਿਹਾ ਜਿਹੜਾ ਜੀ ਉਹ ਬਣ ਜਾਂਦਾ, ਜਿਹੜੇ ਲੰਮੇ ਸਮੇਂ ਦੇ ਉੱਤੇ ਚੀਜ਼ਾਂ ਨੁਕਸਾਨ ਕਰਦੀਆਂ ਨੇ ਜੀ। ਕਿਉਂਕਿ ਅਸਲ ਮਕਸਦ ਜਿਹੜਾ ਦੱਸਣ ਵਾਲਾ ਮਕਸਦ ਆ, ਇਤਿਹਾਸ ਨੂੰ ਫਰੋਲਣ ਵਾਲਾ, ਉਹਨਾਂ ਸ਼ਹੀਦਾਂ ਦੀ ਉਹਨਾਂ ਨੂੰ ਜਿਹੜਾ ਸ਼ਰਧਾਂਜਲੀ ਦੇਣ ਵਾਲਾ ਜਿਹੜਾ ਜੀ ਉਹਦੇ ਤੋਂ ਤੁਸੀਂ ਪਾਸੇ ਹੋ ਜਾਂਦੇ। ਬਿਲਕੁਲ ਜੀ ਬਿਲਕੁਲ। ਅੱਗੇ ਸਾਡੇ ਨਾਲ ਜੁੜੇ ਨੇ ਸੁਰਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਜਿਵੇਂ ਤੁਸੀਂ ਖਬਰਾਂ 'ਚ ਦੱਸਿਆ ਵੀ ਉਹ ਰਾਮਲੀਲਾ ਮੈਦਾਨ ਦੇ ਵਿੱਚ ਯੂ ਟਰਨ ਮਾਰਿਆ ਮੋਦੀ ਸਾਹਿਬ ਨੇ, ਕੀ ਇਹਦਾ ਜਿਹੜਾ ਲੋਕਾਂ ਦਾ ਇੰਨਾ ਰੋਹ ਆ ਕਿ ਉਹ ਰੋਹ ਨੂੰ ਦੇਖਦੇ ਇਹਨੂੰ ਪਿੱਛੇ ਮੁੜਨਗੇ ਭਾਜਪਾ ਵਾਲੇ? ਦੂਜੀ ਗੱਲ, ਜਿਹੜਾ ਆਪਣੇ ਢੀਂਡਸਾ ਸਾਹਿਬ ਨੇ ਪਿੱਢਿਆ ਜੀ ਇਹਨੂੰ ਕਿੰਨਾ ਕੁ ਬੂਰ ਪਊਗੀ ਫਿਊਚਰ ਦੇ ਵਿੱਚ? ਕੀ ਇਹ ਸਫਲ ਹੋ ਜਾਣਗੇ? 2 ਸਵਾਲ ਸੀ ਜੀ, ਕੱਟਿਓ ਨਾ ਜੀ। ਥੈਂਕ ਯੂ ਜੀ। ਦੇਖੋ ਯੂ ਟਰਨ ਜਿਹੜਾ ਜੀ ਉਹ ਮਾਰ ਲੈਣਾ ਇਹ ਆਪਣੇ ਆਪ ਦੇ ਵਿੱਚ ਝਾਰਖੰਡ ਦੇ ਨਤੀਜੇ ਜਿਹੜੇ ਆਉਣੇ ਇਹ ਸੈਕਿੰਡ ਆ ਜੀ। ਇਹਦੇ ਵਿੱਚ ਸ਼ਾਇਦ ਪਤਾ ਜਿਹੜਾ ਜੀ ਉਹ ਲੱਗ ਗਿਆ ਸੀਗਾ ਭਾਜਪਾ ਨੂੰ ਵੀ ਕਿ ਉਹ ਕਿੱਥੇ ਖੜੇ ਨੇ ਝਾਰਖੰਡ ਵਾਲੇ ਮਾਮਲੇ ਦੇ ਉੱਤੇ। ਆਈ ਥਿੰਕ ਜਿਵੇਂ ਅਜੇ ਬੜਕਾਂ ਮਾਰੀਆਂ ਜਾ ਰਹੀਆਂ ਨੇ ਜਿਹੜੀਆਂ ਖਾਸ ਤੌਰ ਦੇ ਉੱਤੇ CAA ਦੇ ਬਾਰੇ ਦੇ ਵਿੱਚ ਜਿਹੜਾ ਜੀ ਇਹ ਵੀ ਜੇ ਲਾਗੂ ਹੁੰਦਾ ਤੇ ਖਤਰਨਾਕ ਆ ਜੀ, ਬਹੁਤ ਖਤਰਨਾਕ ਹੈ। NRC ਵਾਲਾ ਤੇ ਮਾਮਲਾ ਤੁਸੀਂ ਠੰਡੇ ਬਸਤੇ 'ਚ ਪੈ ਗਿਆ ਜਿਹੜਾ ਜੀ ਉਹ ਸਮਝੋ ਇਹ ਲੋਕ ਰੋਹ ਆ। ਮੈਂ ਜਿਵੇਂ ਨਿਊਜ਼ ਦੇ ਵਿੱਚ ਵੀ ਗੱਲ ਜਿਹੜੀ ਜੀ ਉਹ ਕੀਤੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਜਿਉਂ ਸਰਕਾਰ ਬਣੀ ਆ ਪਿਛਲੇ 5 ਸਾਲਾਂ ਵਾਲੀ ਤੇ ਹੁਣ ਵਾਲੀ ਜਿਹੜੀ ਜੀ ਇਹਨਾਂ ਨੂੰ ਕਦੀ ਵੀ ਏਡੇ ਰੋਹ ਦਾ ਸਾਹਮਣਾ ਜਿਹੜਾ ਜੀ ਉਹ ਨਹੀਂ ਕਰਨਾ ਪਿਆ। ਜਦੋਂ ਭਾਰਤੀ ਜਨਤਾ ਪਾਰਟੀ ਨੇ 370 ਖਤਮ ਕਰਤੀ, ਜੰਮੂ ਕਸ਼ਮੀਰ ਦੇ ਰਾਜ ਜਿਹੜੇ ਸੀ ਉਹਦਾ ਰਾਜ ਦਾ ਦਰਜਾ ਖਤਮ ਕਰਤਾ, 150 ਦੇ ਕਰੀਬ ਦਿਨ ਹੋ ਚੱਲਿਆ, ਲੋਕ ਅੰਦਰ ਤਾੜੇ ਪਏ ਆ। ਉੱਥੇ ਜਿਹੜਾ ਜੀ ਅਜੇ ਵੀ ਸਭ ਤੋਂ ਵੱਡੀ ਜੇਲ੍ਹ ਜਿਹੜੀ ਜੀ ਬਣਾਈ ਹੋਈ ਆ, ਬੋਲਿਆ ਨਹੀਂ ਕੋਈ। ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਿਆ ਕਿ ਜੋ ਅਸੀਂ ਕਰ ਦਿਆਂਗੇ ਇੱਥੇ ਕਿਸੇ ਨੇ ਕੋਈ ਗੱਲ ਜਿਹੜੀ ਜੀ ਉਹ ਨਹੀਂ ਕਰਨੀ। ਉਹਨਾਂ ਨੂੰ ਇਹ ਸੀਗਾ ਉੱਤਰ ਪੂਰਬੀ ਰਾਜਾਂ ਦੇ ਵਿੱਚ ਮਾੜਾ ਮੋਟਾ ਜਿਹਾ ਜਿਹੜਾ ਜੀ ਉਹ ਰੌਲਾ ਗੋਲਾ ਪਊਗਾ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਸੰਭਾਲ ਲਵਾਂਗੇ, ਜਿਵੇਂ ਜੰਮੂ ਕਸ਼ਮੀਰ ਜਿਹੜਾ ਜੀ ਉਹ ਸੰਭਾਲ ਲਿਆ। ਇਹ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਸਮੁੱਚੇ ਮੁਲਕ ਦੇ ਵਿੱਚ ਜਿਹੜਾ ਜੀ ਇਹ ਭਾਂਬੜ ਮਚ ਸਕਦਾ, ਉਹਦੇ ਕਰਕੇ ਉਹ ਬੈਕਅਪ ਹੋਏ ਆ। ਆਈ ਥਿੰਕ CAA ਤੋਂ ਵੀ ਵਾਪਸ ਕਰਵਾਉਣ ਤੱਕ ਲੋਕਾਂ ਨੂੰ ਜਿਹੜਾ ਜੀ ਇਹਦੀ ਵਿਰੋਧਤਾ ਕਰਦੇ ਰਹਿਣਾ ਚਾਹੀਦਾ। ਗੱਲ ਸਹੇ ਦੀ ਨਹੀਂ ਹੈ ਜੀ, ਗੱਲ ਪਏ ਦੀ ਆ। ਜੇ ਇੱਕ ਪਾਸੇ ਸੰਵਿਧਾਨ ਬਦਲਣਾ ਸ਼ੁਰੂ ਕਰਤਾ ਤੇ ਅੱਗੋਂ ਇਹਦੇ ਨਤੀਜੇ ਜਿਹੜੇ ਬਹੁਤ ਖਤਰਨਾਕ ਹੋਣਗੇ ਜੇ ਇਹ ਨਾ ਰੁਕਿਆ ਤਾਂ। ਦੂਜੀ ਗੱਲ ਜਿਹੜੀ ਤੁਸੀਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਬਾਰੇ 'ਚ ਪੁੱਛੀ ਹੈ, ਦੇਖੋ ਇਹ ਆਉਣ ਵਾਲੇ ਦਿਨ ਜਿਹੜੇ ਜੀ ਉਹ ਦੱਸਣਗੇ, ਪਰ ਇੰਨਾ ਜ਼ਰੂਰ ਹੈ ਕਿ ਉਹਨੇ ਇੱਕ ਵੱਡੀ ਜਿਹੜਾ ਜੀ ਉਹ ਕਾਂਬਾ ਬਾਦਲ ਪਰਿਵਾਰ ਨੂੰ ਜ਼ਰੂਰ ਛੇੜਿਆ ਕਿਤੇ ਨਾ ਕਿਤੇ, ਜਿਹੜੇ ਖਾਸ ਤੌਰ ਦੇ ਉੱਤੇ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਸ਼ਾਮਲ ਹੋਣਾ। ਔਰ ਇਹ ਕਿਹਾ ਜਾ ਰਿਹਾ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੂੰ ਥਾਪੜਾ ਜਿਹੜਾ ਜੀ ਉਹ ਸੈਂਟਰ ਤੋਂ ਹੈ, ਕੇਂਦਰ ਦੀ ਸਰਕਾਰ ਤੋਂ ਉਹਨਾਂ ਨੂੰ ਥਾਪੜਾ ਹੈ। ਜੇ ਇਹ ਸਹੀ ਗੱਲ ਹੈ ਤੇ ਫਿਰ ਆਉਂਦੇ ਸਮੇਂ ਦੇ ਦੌਰਾਨ ਤੁਸੀਂ ਇਹ ਦੇਖੋਗੇ ਕਿ ਜਿਹੜਾ ਅਕਾਲੀ ਦਲ ਬਾਦਲ ਆ ਜੀ ਉਹ ਸੁਖਦੇਵ ਸਿੰਘ ਢੀਂਡਸਾ ਤੇ ਉਹਨਾਂ ਦੇ ਗਰੁੱਪ ਦੇ ਆਲੇ ਦੁਆਲੇ ਜਿਹੜਾ ਜੀ ਉਹ ਘੁੰਮੂਗਾ। ਔਰ ਮੇਰੀ ਜਾਕੇ ਜਿਹੜਾ ਅਕਾਲੀ ਦਲ ਹੈ ਜਿਹਦੇ ਨਾਲ ਭਾਰਤੀ ਜਨਤਾ ਪਾਰਟੀ ਸਮਝੌਤਾ ਕਰੂਗੀ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ, ਉਹ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਗਰੁੱਪ ਜਿਹੜਾ ਜੀ ਹੋਊਗਾ।
ਅਕਾਲੀ ਦਲ ਹੋਊਗਾ ਇਹ, ਪਰ ਇਹ ਬਾਦਲ ਪਰਿਵਾਰ ਤੇ ਮਜੀਠੀਆ ਪਰਿਵਾਰ ਤੋਂ ਰਹਿਤ ਹੋਊਗਾ ਇਹ ਅਕਾਲੀ ਦਲ। ਅਜਿਹੀ ਸੰਭਾਵਨਾ ਜਿਹੜੀ ਜੀ ਉਹ ਨਜ਼ਰ ਆ ਰਹੀ ਹੈ। ਪਰਮਿੰਦਰ ਸਿੰਘ ਢੀਂਡਸਾ ਦਾ ਜਿਹੜਾ ਜੀ ਉਹ ਲਾਂਭੇ ਹੋ ਜਾਣਾ ਅਕਾਲੀ ਦਲ ਬਾਦਲ ਤੋਂ। ਇਹ ਕਿਹਾ ਜਾ ਰਿਹਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਜੀ ਉਹ ਸਾਈਡਲਾਈਨ ਹੋਣ ਦਾ ਐਲਾਨ ਕਰਨਗੇ। ਉਹ ਜਿਹੜਾ ਉਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਜਿਹੜਾ ਪ੍ਰਧਾਨ ਬਣਾਇਆ ਹੈ ਉਹਦੇ ਤੋਂ ਅਸਤੀਫਾ ਜਿਹੜਾ ਜੀ ਉਹ ਦੇਣਗੇ। ਉਹਦੇ ਨਾਲ ਅਕਾਲੀ ਦਲ ਬਾਦਲ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਵਧਣਗੀਆਂ, ਅਜਿਹੀ ਸੰਭਾਵਨਾ ਹੈ ਜੀ। ਅੱਗੇ ਗੁਰਦੀਪ ਸਿੰਘ ਜੀ ਨਿਊਯਾਰਕ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਤੁਹਾਨੂੰ ਭਾਜੀ ਮੇਰੇ ਦੋ ਸਵਾਲ ਆ ਛੋਟੇ ਛੋਟੇ। ਪਹਿਲਾ ਤਾਂ ਜਿਹੜੀਆਂ ਇੰਨੀਆਂ ਬਲਾਤਕਾਰ ਦੇ ਆਪਣੇ ਕੇਸ ਹੋ ਰਹੇ ਆ ਸਾਰੇ ਦੇਸ਼ ਦੇ ਵਿੱਚ, ਛੋਟੀਆਂ ਛੋਟੀਆਂ ਬੱਚੀਆਂ ਨਾਲ ਵੀ, ਉਹਨੂੰ ਰੋਕਣ ਦੇ ਲਈ ਕੀ ਇਹ ਜਿੱਦਾਂ ਬਾਹਰਲੇ ਮੁਲਕਾਂ ਦੇ ਵਿੱਚ ਖੁੱਲੇ ਹੋਏ ਆ ਚਕਲੇ, ਜਿਨ੍ਹਾਂ ਨੂੰ ਆਪਾਂ ਕੋਠੇ ਵੀ ਕਹਿ ਦਿੰਦੇ ਹਾਂ, ਉਹ ਖੋਲ ਦੇਣ। ਇਹਦੇ ਨਾਲ ਕਿਹੜਾ ਸੰਸਕ੍ਰਿਤੀ ਜੇ ਖਰਾਬ ਹੁੰਦੀ ਆ ਤੇ ਪਹਿਲਾਂ ਹੁਣ ਕਿਹੜਾ ਬਚੀ ਹੋਈ ਆ। ਤੇ ਦੂਜਾ ਜੀ ਇੱਕ ਅੱਜ ਮੈਂ ਡਿਬੇਟ ਸੁਣ ਰਿਹਾ ਸੀਗਾ ਆਪਣੇ ਚੰਡੀਗੜ੍ਹ ਵਾਲੇ ਏਅਰਪੋਰਟ ਦਾ ਫੇਰ ਨਾਂ ਬਦਲਣ ਦੇ ਬਾਰੇ 'ਚ ਕੋਈ ਐਵੇਂ ਭੰਬਲ ਭੂਸਾ ਜਿਹਾ ਪਾਈ ਰੱਖਿਆ। ਇਹ ਕੋਈ ਫਲਾਈਟਾਂ ਵੀ ਚਲਾਉਣਗੇ ਜਾਂ ਬਸ ਇਸੇ ਕੰਮ ਦੇ ਵਿੱਚ ਕਦੀ ਨਾ ਕੋਈ ਰੱਖ ਦਿਓ ਤੇ ਕਦੀ ਕੋਈ ਰੱਖ ਦਿਓ, ਇਸੇ ਚੱਕਰ 'ਚ ਪਾਈ ਰੱਖਣਗੇ ਲੋਕਾਂ ਨੂੰ ਜੀ? ਥੈਂਕ ਯੂ। ਦੇਖੋ, ਸੈਕਸ ਐਜੂਕੇਸ਼ਨ ਜਿਹੜੀ ਹੈ ਜੀ ਉਹ ਲਾਜ਼ਮੀ ਹੋਣੀ ਚਾਹੀਦੀ ਹੈ ਜੀ। ਜਿਹੜੇ ਤੁਸੀਂ ਗੱਲ ਕਰ ਰਹੇ ਹੋ ਕੋਠੇ ਜਾਂ ਚਕਲੇ ਜਿਹੜਾ ਜੀ, ਉਹ ਇੱਥੇ ਪਹਿਲਾਂ ਕਿਹੜਾ ਹੈ ਨਹੀਂ ਗੇ ਜੀ, ਇਲੀਗਲ ਨੇ। ਹਾਂ, ਲੀਗਲ ਕਰਨ ਦੇ ਵਾਸਤੇ ਇਹ ਸੋਚਣਾ ਪਊਗਾ ਜੀ, ਕਿਤੇ ਨਾ ਕਿਤੇ ਸੂਨਰ ਔਰ ਲੇਟਰ ਇਹ ਸੋਚਣਾ ਪਊਗਾ। ਦੂਜੀ ਗੱਲ ਜਿਹੜੀ ਨਾ ਜੀ, ਐਕਚੁਅਲੀ ਅਸਲ ਦੇ ਵਿੱਚ ਜਿਹੜੀ ਐਜੂਕੇਸ਼ਨ ਖੋਈ ਜਾ ਰਹੀ ਹੈ ਨਾ ਲੋਕਾਂ ਤੋਂ, ਇਹ ਬਿਮਾਰ ਮਾਨਸਿਕਤਾ ਜਿਹੜੀ ਜੀ ਉਹ ਹੈ। ਇਹਦੇ ਵਿੱਚ ਜੇ ਤੁਸੀਂ ਜਿਹੜੇ ਗੈਂਗ ਰੇਪ ਹੁੰਦੇ ਨੇ ਖਾਸ ਤੌਰ ਦੇ ਉੱਤੇ ਬਾਅਦ ਚ ਮਾਰ ਦਿੱਤਾ ਜਾਂਦਾ, ਚਾਹੇ ਉਹ ਨਿਰਭਇਆ ਵਾਲਾ ਹੋਵੇ, ਚਾਹੇ ਲੇਟੈਸਟ ਜਿਹੜਾ ਜੀ ਹੈਦਰਾਬਾਦ ਵਾਲਾ ਕਾਂਡ ਹੋਵੇ, ਜਾਂ ਇੱਦਾਂ ਦੇ ਹੋਣ ਦੀ, ਉਹਦੇ ਵਿੱਚ ਜਿਹੜੀ ਘੱਟ ਐਜੂਕੇਸ਼ਨ ਹੈ ਉਹ ਵੀ ਕਿਤੇ ਨਾ ਕਿਤੇ ਜਿਹੜਾ ਦੀ ਰੱਖਦੀ ਆ। ਅਸਲ ਦੇ ਵਿੱਚ ਪਾਪੂਲੇਸ਼ਨ ਬੜੀ ਵੱਡੀ ਉਹ ਸਮੱਸਿਆ ਇੱਥੇ ਬਣੀ ਹੋਈ ਆ। ਉਹ ਸਰਕਾਰਾਂ ਜਿਹੜੀਆਂ ਜੀ ਉਹ ਕੱਟ ਲਾ ਕੇ ਅਨਪੜ੍ਹ ਰੱਖ ਕੇ ਉਹਨਾਂ ਨੂੰ ਸਿਆਸੀ ਪਾਰਟੀਆਂ ਸੋਚਦੀਆਂ ਨੇ ਕਿ ਉਹ ਅਨਪੜ੍ਹ ਲੋਕਾਂ ਨੂੰ ਵਰਗ ਲਾਉਣਾ ਫਿਰ ਸੌਖਾ ਜੀ। ਉਹ ਕਿਤੇ ਨਾ ਕਿਤੇ ਆੜੇ ਇਹ ਚੀਜ਼ਾਂ ਜਿਹੜੀਆਂ ਆ ਰਹੀਆਂ ਨੇ। ਸੋ ਇਸ ਕਰਕੇ ਐਜੂਕੇਸ਼ਨ ਤੇ ਸੈਕਸ ਐਜੂਕੇਸ਼ਨ ਜਿਹੜੀ ਹੈ ਜੀ ਉਹ ਵੀ ਕਰਨੀ ਪਊਗੀ। ਸੰਸਕ੍ਰਿਤੀ ਵਾਲੀ ਤਾਂ ਇਹ ਐਵੇਂ ਜਿਹੜਾ ਜੀ ਉਹਦੇ ਵਿੱਚ ਇਹ ਡੰਡਾ ਅੜਾ ਰਹੇ, ਇਹ ਕਿੱਧਰ ਦੀ ਸੰਸਕ੍ਰਿਤੀ ਹੈ ਜਿੰਨੇ ਜਿਹੜੇ ਜੀ ਉਹ ਕੇਸ ਹੋ ਰਹੇ। ਇਹ ਕਿਹੜਾ ਕੋਈ ਚੰਗੀ ਭੱਲ ਜਿਹੜੀ ਹੈ ਜੀ ਉਹ ਬਣਾ ਰਹੇ ਆ ਇਹ ਸਭ ਕਾਸੇ ਨੂੰ ਜਿਹੜਾ ਜੀ ਉਹ ਲੈ ਕੇ। ਤਾਂ ਮੈਨੂੰ ਨਹੀਂ ਲੱਗਦਾ ਜੀ ਕਿ ਇਹਦੇ ਨਾਲ ਕੋਈ ਸੰਸਕ੍ਰਿਤੀ ਜਿਹੜੀ ਉਹ ਤਬਾਹ ਹੋ ਜਾਊਗੀ ਜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਜਿਹੜੀ ਜੀ ਹੋਣੀ ਸ਼ੁਰੂ ਹੋ ਜਾਏ। ਕਿਉਂਕਿ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜਾ ਕਾਨੂੰਨ ਹੈ, ਸਖਤ ਕਾਨੂੰਨ ਨੇ, ਉਹਦੀ ਵਜ੍ਹਾ ਕਰਕੇ ਵੀ ਇਹ ਚੀਜ਼ਾਂ ਰੁਕਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਹੀਆਂ, ਵੱਡੇ ਪੱਧਰ ਦੇ ਉੱਤੇ ਹੋ ਰਹੀਆਂ ਨੇ। ਏਅਰਪੋਰਟ ਦਾ ਨਾਮ ਪੁੱਛਿਆ ਸੀ। ਹਾਂ ਜੀ, ਏਅਰਪੋਰਟ, ਸੌਰੀ ਜੀ। ਉਹ ਐਕਚੁਅਲੀ ਇਹ ਕਿਰਨ ਖੇਰ ਹੋਰੀ ਨੇ ਜੀ, ਜਿਨ੍ਹਾਂ ਨੇ ਚੰਡੀਗੜ੍ਹ ਤੋਂ MP ਨੇ। ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਨਵਾਂ ਬਣਿਆ ਏਅਰਪੋਰਟ ਹੈ ਇਹਦੇ ਨਾਲ ਮੁਹਾਲੀ ਨਹੀਂ ਲੱਗਣਾ ਚਾਹੀਦਾ ਤੇ ਇਹਦੇ ਨਾਲ ਚੰਡੀਗੜ੍ਹ ਹੀ ਜਿਹੜਾ ਜੀ ਉਹ ਲੱਗਣਾ ਚਾਹੀਦਾ। ਤੇ ਜਿਹੜਾ ਅਕਾਲੀ ਦਲ ਹੈ ਜੀ ਉਹ ਇਹਦੇ ਉੱਤੇ ਕਹਿੰਦਾ ਕਿ ਨਹੀਂ, ਇਹ ਜ਼ਮੀਨ ਜਿਹੜੀ ਜੀ ਮੁਹਾਲੀ ਦਾ ਨਾਮ ਹੀ ਲੱਗਣਾ ਚਾਹੀਦਾ, ਮੁਹਾਲੀ ਦੀ ਜਗ੍ਹਾ ਦੇ ਵਿੱਚ ਬਣਿਆ। ਜਿਹੜੇ ਕਾਂਗਰਸੀ ਆ ਜੀ ਉਹ ਇਹ ਕਹਿੰਦੇ ਆ ਕਿ ਅਸੀਂ ਉਹਦਾ ਘਰਾਓ ਜਿਹੜਾ ਕਰ ਲਾਂਗੇ। ਘਰਾਓ ਤਾਂ ਕਰੋ ਏਅਰਲਾਈਨਾਂ ਦਾ, ਵੀ ਉੱਥੇ ਇੰਟਰਨੈਸ਼ਨਲ ਏਅਰਪੋਰਟ ਹੈ ਜੀ, ਨਾਂ ਹੈ ਨੀਗਾ ਉਹਦੇ ਉੱਤੇ। ਈਵਨ ਮੁਹਾਲੀ ਦੇ ਨਾਂ ਦੇ ਉੱਤੇ ਵੀ ਇਹ ਲੋਕ ਜਿਹੜਾ ਜੀ ਕਰ ਰਹੇ ਆ। ਮੁਹਾਲੀ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕਈ ਸਾਲ ਪਹਿਲਾਂ ਜਿਹੜਾ ਜੀ ਉਹ ਹੋ ਗਿਆ ਸੀਗਾ, ਉਹ ਮਿਟਾ ਹੀ ਦਿੱਤਾ ਜੀ। ਅੰਤਰਰਾਸ਼ਟਰੀ ਏਅਰਪੋਰਟ ਮੁਹਾਲੀ ਜਿਹੜਾ ਜੀ ਉਹ ਲਿਖਿਆ ਗਿਆ। ਕੁਛ ਵੀ ਲਿਖ ਲੈਣ ਜੀ, ਚੰਡੀਗੜ੍ਹ ਹੀ ਲਿਖ ਲੈਣ, ਚੰਗਾ ਹੋਵੇ। ਕਿਰਨ ਖੇਰ ਹੋਰੀ ਕੋਈ 2-3 ਫਲਾਈਟਾਂ ਜਿਹੜੀਆਂ ਜੀ ਉਹ ਸਰਕਾਰ ਉਹਨਾਂ ਦੀ ਆ, ਉਹ ਕੈਨੇਡਾ ਅਮਰੀਕਾ ਨੂੰ ਲਵਾ ਦੇਣ ਤੇ ਉਦੋਂ ਬਾਅਦ ਚੰਡੀਗੜ੍ਹ ਵੀ ਭਾਵੇਂ ਜਿਹੜਾ ਜੀ ਉਹ ਲਿਖਾ ਲੈਣ। ਇਸ ਤਾਂ ਮਾਮਲੇ ਦੇ ਉੱਤੇ ਕੋਈ ਨਹੀਂ ਜਿਹੜਾ ਜੀ ਆਉਂਦਾ। ਦੂਜੀ ਗੱਲ ਇਹ ਵੀ ਹੈਗੀ ਹੈ ਜੀ ਜਿਹੜੀ ਕਿ ਜਦੋਂ ਆਪਣਿਆਂ ਦੀ ਕਬਜ਼ਾ ਜਿਹੜਾ ਜੀ ਉਹ ਚੰਡੀਗੜ੍ਹ ਦੇ ਉੱਤੇ ਛੱਡਤਾ ਤੇ ਫਿਰ ਬੇਗਾਨਿਆਂ ਨੇ ਤਾਂ ਇਹ ਸਾਰਾ ਕੁਛ ਜਿਹੜਾ ਜੀ ਉਹ ਕਰਨਾ ਹੀ ਆ। ਕੈਪਟਨ ਅਮਰਿੰਦਰ ਸਿੰਘ ਰੀਤਾ ਜਿਹੜਾ ਸਮਿਟ ਹੋਇਆ ਉਹਦੇ ਵਿੱਚ ਓਪਨਲੀ ਕਹਿ ਗਏ ਕਿ ਕੋਈ ਮੰਨੇ ਜਾਂ ਨਾ ਮੰਨੇ, ਸਾਡੇ ਲਈ ਤਾਂ ਰਾਜਧਾਨੀ ਮੁਹਾਲੀ ਆ, ਚੰਡੀਗੜ੍ਹ ਜਿਹੜੀ ਜੀ ਉਹ ਹੈ ਹੀ ਨਹੀਂ। ਜੇ ਉਹ ਇਸ ਗੱਲ ਦੇ ਉੱਤੇ ਕਹਿੰਦੇ ਨੇ ਤਾਂ ਫਿਰ ਮੁਹਾਲੀ ਜਿਹੜਾ ਜੀ ਉਹ ਸਹੀ ਆ। ਪਰ ਤੁਹਾਡਾ ਸਵਾਲ ਜਾਇਜ਼ ਹੈ ਵੀ ਉੱਥੇ ਫਲਾਈਟਾਂ ਤਾਂ ਇੰਟਰਨੈਸ਼ਨਲ ਜਿਹੜੀਆਂ ਜੀ ਉਹ ਸ਼ੁਰੂ ਨਹੀਂ ਹੋਣ ਦਿੰਦੇ, ਕਿਉਂਕਿ ਮਾਫੀਆ ਜਿਹੜਾ ਜੀ ਉਹ ਬਹੁਤ ਸਟਰੋਂਗ ਹੈ। ਨਾਂ ਦੇ ਉੱਤੇ ਹੀ ਲੜੀ ਜਾਂਦੇ ਆ ਜੀ ਅਜੇ ਤਾਂ ਜੀ। ਬਲਵੀਰ ਸਿੰਘ ਜੀ। ਅਜੇ ਭੈਣ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਵੀਰ ਪੰਨੂ ਨੂੰ ਕਹਿੰਦਾ ਵੀ ਇਹ ਜਿਸ ਤਰ੍ਹਾਂ ਇਹਨਾਂ ਜੋੜ ਮਿਲੇ ਤੇ ਜੋੜ ਮੇਲ ਕਹਿਤਾ ਵਾ, ਅਪਗ੍ਰੇਡ ਜਿਹੜੇ ਆ ਉਹਨਾਂ ਨੇ ਆਖਣਾ ਵੀ ਅਸੀਂ ਪੁਰਾਣੀ ਰੋਹ ਰੀਤ ਬਣੀ ਆਉਂਦੀ ਆ। ਕੀ ਇਹ ਸੱਚ ਨਹੀਂ ਕਿ ਵੀ ਉਹ ਵੀ ਤੁਹਾਡੀ ਗੱਲ ਪੈਣਗੇ? ਨੰਬਰ 2 ਮੁਹਾਲੀ ਤੋਂ ਜਿਹੜੇ ਗੱਲ ਕਰਦੇ ਕਿਰਨ ਖੇਰ ਨੇ ਤੇ ਪਹਿਲਾਂ 2 ਵਾਰੀ ਕਹਿਤਾ ਵਾ ਵੀ ਸਾਡੀ ਸੰਸਕ੍ਰਿਤੀ ਤੇ
ਜਿਹੜੇ ਬਲਾਤਕਾਰ ਆ, ਕੀ ਆਪਾਂ ਇਹਨਾਂ ਲੀਡਰਾਂ ਨੂੰ ਕਹਾਂਗੇ? ਸਤਿ ਸ੍ਰੀ ਅਕਾਲ ਭੈਣ। ਨਹੀਂ, ਜਿਹੜੀ ਪ੍ਰਥਾ ਹੈ, ਚਲੋ ਕਿਰਨ ਖੇਰ ਵਾਲੀ ਤਾਂ ਤੁਸੀਂ ਛੱਡੋ ਜੀ ਗੱਲ, ਉਹਨਾਂ ਦੀ ਅਕਲ ਹੀ ਉਨੀ ਕਾ। ਜਿਹੜੀ ਜੋੜ ਮੇਲ ਹੈ, ਤੁਸੀਂ ਪੁਰਾਤਨ ਜਿਹੜਾ ਜੇ ਤੁਸੀਂ ਮਹਾਨਕੋਸ਼ ਭਾਈ ਕਾਹਨ ਸਿੰਘ ਨਾਭਾ ਹੋਰਾਂ ਦਾ ਮਹਾਨਕੋਸ਼ ਪੜ੍ਹੋ, ਉਹਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਜੀ। ਇਹ ਜੋੜ ਮੇਲ ਜਿਹੜਾ ਜੀ ਉਹ ਸੀਗਾ, ਜੋੜ ਮੇਲਾ ਨਹੀਂ ਸੀਗਾ ਜੀ। ਮੇਲਾ ਹੋ ਨਹੀਂ ਨਾ ਸਕਦਾ, ਸ਼ਹੀਦੀ ਜੋੜ ਮੇਲਾ ਕਿਵੇਂ ਜਿਹੜਾ ਦੀ ਹੋ ਸਕਦਾ? ਇਹ ਤਾਂ ਸ਼ਰਧਾਂਜਲੀ ਦੇਣ ਵਾਲੀ ਗੱਲ ਹੈ। ਮੇਲ ਜਿਹੜਾ ਸੀਗਾ ਜੀ, ਉਹ ਲੋਕ ਮਿਲ ਕੇ ਬਹਿੰਦੇ ਸੀਗੇ, ਜੋੜ ਮੇਲ ਮਿਲ ਕੇ ਬਹਿੰਦੇ ਸੀਗੇ। ਇਹਨੂੰ ਸਭਾ ਵੀ ਕਿਹਾ ਜਾਂਦਾ ਪੁਰਾਤਨ ਲਫ਼ਜ਼ਾਂ ਦੇ ਵਿੱਚ। ਸਭਾ ਜ਼ਿਆਦਾ ਫੇਮਸ ਸੀਗਾ ਜੀ, ਸਰਹੰਦ ਵਾਲੀ ਸਭਾ, ਜਾਂ ਸਭਾ ਕਦੋਂ ਸ਼ੁਰੂ ਹੋਣੀ ਹੈ, ਸਭਾ ਦਾ ਅੱਜ ਕਿਹੜਾ ਦਿਨ ਸੀਗਾ ਜੀ। ਇਹ ਕੋਈ ਪੁਰਾਣੇ ਲਫ਼ਜ਼ ਥੋੜੀ ਨੇ ਜੀ। ਜੋੜ ਮੇਲ ਅੱਜ ਤੋਂ 15-20 ਸਾਲ ਤੱਕ ਜੋੜ ਮੇਲ ਹੀ ਰਿਹਾ, ਸਭਾ ਹੀ ਜਿਹੜੀ ਜੀ ਉਹ ਰਹੀ ਆ। ਉਹਨੂੰ ਹੁਣ ਨਵਾਂ ਜਿਹੜਾ ਜੀ ਉਹ ਜੋੜ ਮੇਲਾ ਉਹਨੂੰ ਕਰ ਦਿੱਤਾ। ਮੈਨੂੰ ਯਾਦ ਹੈ ਇੱਕ ਡਿਪਟੀ ਕਮਿਸ਼ਨਰ ਹੁੰਦੇ ਸਨ ਫਤਿਹਗੜ੍ਹ ਸਾਹਿਬ ਦੇ, ਉਹ ਇਸ ਦੁਨੀਆ ਤੋਂ ਹੁਣ ਹੈ ਨਹੀਂ ਗੇ। ਉਹਨਾਂ ਨੇ ਉਦੋਂ ਮੇਲਾ ਕਿਵੇਂ ਬਣ ਗਿਆ, ਉਹਨਾਂ ਨੇ ਚੰਡੋਲ ਬੰਦ ਕਰਾਏ ਸੀ। ਉਹਨਾਂ ਨੇ ਜਲੇਬ ਦਾ ਲੰਗਰ, ਜਲੇਬੀਆਂ ਦਾ ਤੇ ਲੱਡੂਆਂ ਦੇ ਲੰਗਰ ਜਿਹੜੇ ਬੰਦ ਕਰਵਾਏ ਸੀਗੇ। ਉਹ ਹਿੰਦੂ ਪਰਿਵਾਰ ਦੇ ਵਿੱਚੋਂ ਸਨ ਜੀ ਵੈਸੇ, ਪਰ ਉਹ ਮੈਨੂੰ ਯਾਦ ਹੈ ਕਿ ਇਹ ਸ਼ਾਇਦ 1900 ਤੇ 2003 ਦੀ ਗੱਲ ਹੈ ਜੀ, 3 ਜਾਂ 4 ਦੀ ਹੈ ਜੀ। ਉਦੋਂ ਡਿਪਟੀ ਕਮਿਸ਼ਨਰ ਸਨ। ਉਦੋਂ ਮੈਂ ਕਵਰੇਜ ਦੇ ਵਾਸਤੇ ਉੱਥੇ ਗਿਆ ਸੀਗਾ, ਤੇ ਉਹਨਾਂ ਦੇ ਘਰੇ ਰਾਤ ਨੂੰ 11 ਵਜੇ ਜਾਣ ਦਾ ਜਿਹੜਾ ਜੀ ਉਹ ਸਬੱਬ ਬਣਿਆ। ਡਿਪਟੀ ਕਮਿਸ਼ਨਰ ਉਹ ਥੱਲੇ ਦਰੀ ਵਿਛਾ ਕੇ ਸੁੱਤੇ ਹੋਏ ਸਨ ਜੀ ਹੇਠਾਂ, ਉਹ ਆਪ ਮੰਜੇ ਦੇ ਉੱਤੇ ਨਹੀਂ ਸਨ ਜਿਹੜਾ ਜੀ ਉਹ ਸੁੱਤੇ। ਅਜਿਹੇ ਲੋਕ ਸਨ ਜਿਨ੍ਹਾਂ ਨੇ ਬਦਲਣ ਦੀ ਕੋਸ਼ਿਸ਼ ਜਿਹੜੀ ਹੈ ਜੀ ਕੀਤੀ ਹੈ। ਨਹੀਂ ਤਾਂ ਇਹ ਮੇਲੇ ਇੱਥੇ ਚੰਡੋਲ ਲਾ ਕੇ ਤੇ ਜਲੇਬ ਦੇ ਲੰਗਰ ਜਿਹੜੇ ਸੀ ਉਹ ਲਾ ਕੇ, ਇੱਥੇ ਇੱਕ ਹੈਗਾ ਜੀ ਹਰਿਆਣੇ ਦੇ ਭੇਵੇ ਤੋਂ ਸਾਹਿਬ, ਉਹ 64 ਕਿਸਮ ਦੇ ਲੰਗਰ ਇੱਕ ਵਾਰੀ ਜਿਹੜਾ ਜੀ ਉਹ ਲਾ ਕੇ ਇੱਥੇ ਬੈਠੇ ਸੀ। ਉਹ ਪਤਾ ਨਹੀਂ ਕਾਹਦਾ ਜਿਹੜਾ ਸੀਗਾ ਜੀ ਇੱਥੇ ਜਸ਼ਨ ਮਨਾ ਰਹੇ ਸਨ। ਜਦੋਂ ਇਹੋ ਜਿਹੇ ਲੋਕ ਜਿਹੜੇ ਜੀ ਉਹ ਸ਼ਾਮਲ ਹੋ ਗਏ, ਇਸ ਕਰਕੇ ਇਹ ਲਫ਼ਜ਼ ਜਿਹੜੇ ਨੇ ਨਾ ਜੀ, ਇਹ ਸਹੀ ਹੀ ਹੋਣੇ ਚਾਹੀਦੇ ਆ। ਜੋੜ ਮੇਲ ਹੈ, ਸਭਾ ਆ, ਜੋੜ ਮੇਲਾ ਨਹੀਂ। ਮਾਤਾ ਗੁਜਰੀ ਜੀ ਆ, ਮਾਤਾ ਗੁਜਰ ਕੌਰ ਨਹੀਂ ਹੈ। ਇੰਨਾ ਡੂੰਘਾ ਸੋਚਣਾ ਛੱਡ ਦਿੱਤਾ ਜੀ ਅਸੀਂ, ਇਹਦਾ ਕੀ ਮਤਲਬ ਆ? ਹਰਜਿੰਦਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਸਵਾਲ ਪੁੱਛ ਬੀਜੇਪੀ ਇੰਡੀਆ ਦੀ ਫਰੰਟ ਦੇ ਜੀ, ਕਹਿੰਦੀ ਰਿਪੀਟ ਕਰਨਾ ਜੀ, ਮੈਨੂੰ ਸੁਣੇ ਨਹੀਂ ਲਾਸਟ। ਉਹ ਕਹਿੰਦੇ ਵੀ ਆਹ ਜਿਹੜਾ ਨਾਗਰਿਕਤਾ ਸੋਧ ਵੇਲੇ ਆ ਜਾਂ ਹੋਰ ਕੁਛ ਰੌਲਾ ਪਾ ਕੇ ਜਿਹੜੀਆਂ ਪ੍ਰਾਪਰਟੀਆਂ ਤਾਂ ਨਹੀਂ ਵੇਚਣੀਆਂ ਇਹਨਾਂ ਨੇ, ਵੱਡੀਆਂ ਵੱਡੀਆਂ ਕੰਪਨੀਆਂ ਵੇਚ ਦਿੱਤੀਆਂ ਜੀ, ਉਹ ਤਾਂ ਵੇਚ ਦਿੱਤੀਆਂ। ਜਿਹੜਾ ਪੈਟਰੋਲੀਅਮ ਜਿਹੜਾ ਸੀਗਾ ਜੀ ਉਹ ਦੇਤਾ ਰਿਲਾਇੰਸ ਨੂੰ। ਮੇਰਾ ਖਿਆਲ ਜਿਹੜੀ BSNL ਇਹਨੂੰ ਤਾਂ ਜੰਦਰੇ ਲੱਗ ਜਾਣੇ ਆ ਆਉਂਦੇ ਦਿਨਾਂ ਦੇ ਦੌਰਾਨ। ਇਹ ਸਾਰਾ ਕੁਝ ਦੇਤਾ। ਰੇਲ ਦਾ ਇੱਕ ਪ੍ਰੋਜੈਕਟ ਜਿਹੜਾ ਇੱਕ ਹਿੱਸਾ ਉਹ ਵੇਚ ਦਿੱਤਾ। ਰੇਲਵੇ ਪ੍ਰਾਈਵੇਟ ਕਰ ਦੇਣੀ ਆ ਇਹਨਾਂ ਨੇ ਆਉਂਦੇ ਜਿਹੜਾ ਦੀ ਦਿਨਾਂ ਦੇ ਦੌਰਾਨ। ਇਹ ਸਾਰਾ ਕੁਝ ਅੰਬਾਨੀਆਂ ਅਦਾਨੀਆਂ ਨੂੰ ਦੇ ਦਿੱਤਾ ਜੀ ਉਹਨਾਂ ਨੇ। ਇਹ ਗੱਲ ਜ਼ਰੂਰ ਜਿਹੜੀ ਜੀ ਠੀਕ ਹੈ ਕਿ ਇਹਦਾ ਰੌਲਾ ਪਵਾ ਕੇ ਇਹਦੀ ਆੜ ਦੇ ਵਿੱਚ ਅੱਜ ਇਹ ਗੱਲ ਨਹੀਂ ਹੋ ਰਹੀ ਕਿਤੇ ਵੀ ਕਿ 125 ਰੁਪਏ ਕਿਲੋ, 130 ਰੁਪਏ ਕਿਲੋ ਗੰਢੇ ਜਿਹੜੇ ਜੀ ਉਹ ਵਿਕ ਰਹੇ ਆ। ਆਮ ਬੰਦੇ ਦੀ ਅਪਰੋਚ ਤੋਂ ਦੂਰ ਹੋ ਗਏ। ਜਿੱਦਣ ਦਾ ਇਹ ਨਾਗਰਿਕਤਾ ਦਾ ਰੌਲਾ ਪਿਆ, ਉਹਦੇ ਦੌਰਾਨ ਲਗਾਤਾਰ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਚੜੀਆਂ। 35-35, 40-40 ਪੈਸੇ ਡੀਜ਼ਲ ਤੇ ਪੈਟਰੋਲ ਜਿਹੜਾ ਜੀ ਉਹ ਮਹਿੰਗਾ ਕਰ ਲਿਆ। ਕਿਸੇ ਨੂੰ ਕੋਈ ਚੇਤਾ ਨਹੀਂ। ਲੋਕਾਂ ਨੂੰ ਭੁੱਲ ਗਿਆ ਕਿ GDP ਜਿਹੜੀ ਆ ਜੀ ਉਹ ਅੱਧ ਦੇ ਉੱਤੇ ਆ ਗਈ ਹੋਈ ਆ, ਜਿਹੜੀ ਉਹਦਾ ਕੋਈ ਚੇਤਾ ਨਹੀਂ ਜਿਹੜਾ ਦੀ ਰਿਹਾ। ਇਹਦੇ ਵਿੱਚ ਲੋਕ ਉਲਝਾ ਲਏ। ਪਰ ਇੱਕ ਗੱਲ ਜ਼ਰੂਰ ਹੈ ਜੀ ਕਿ ਲੋਕਾਂ ਦੇ ਵਿੱਚ ਸੁਚੇਤ ਹੋਣ ਦੇ ਜਿਹੜਾ ਜੀ ਉਹ ਵੀ ਆਈ ਹੈ। ਇਹਦਾ ਇੱਕ ਦੂਸਰਾ ਪੱਖ ਹੈ ਜੀ, ਉਹ ਲੋਕ ਜਿਹੜੇ ਬੋਲਣੋਂ ਹੀ ਹਟ ਗਏ ਸੀਗੇ, ਕਿਸੇ ਮਸਲੇ ਦੇ ਉੱਤੇ ਨਹੀਂ ਸੀ ਬੋਲਦੇ, ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਨਿਕਲੇ ਆ ਜੀ। ਇਸ ਕਰਕੇ ਇਹਦੇ ਤੋਂ ਸਰਕਾਰ ਵੀ ਤਾਂ ਡਰੀ ਹੈ ਨਾ। ਜੇ ਪ੍ਰਧਾਨ ਮੰਤਰੀ ਹੋਰਾਂ ਦਾ ਯੂਟਰਨ ਜਿਹੜਾ ਜੀ ਉਹ ਦਿਸ ਰਿਹਾ NRC ਮਾਮਲੇ ਦੇ ਉੱਤੇ, ਇਹਦਾ ਇੱਕ ਪੁਆਇੰਟ ਵੀ ਹੈ ਜੀ ਕਿ ਲੋਕ ਸੁਚੇਤ ਹੋਏ ਆ, ਆਪਣੇ ਹੱਕਾਂ ਪ੍ਰਤੀ ਜਿਹੜਾ ਜੀ ਉਹ ਸੁਚੇਤ ਹੋਏ ਆ, ਜਿਹੜਾ ਕਿ ਹੋਣਾ ਬਹੁਤ ਜ਼ਰੂਰੀ ਹੈ ਜੀ। ਇਹ ਸ਼ੁਰੂਆਤ ਹੋਈ ਸੀ, ਮੈਂ ਤਾਂ ਹੀ ਕਹਿੰਦਾ ਗੱਲ ਸਹੀ ਦੀ ਨਹੀਂ, ਗੱਲ ਪਏ ਦੀ ਆ। ਜੇ ਸੰਵਿਧਾਨ ਦੇ ਵਿੱਚ ਚੇਂਜ ਕਰਨੀ, ਕੀ ਪਤਾ ਇਹਨਾਂ ਨੇ ਕਿਸ ਪਾਸੇ ਨੂੰ ਲੈ ਜਾਣਾ ਸੀ ਜੇ ਹੁਣ ਵੀ ਲੋਕ ਨਾ ਬੋਲਦੇ। ਬਿਲਕੁਲ ਜੀ, ਬਿਲਕੁਲ। ਤੇ ਸਰੋਤੇ ਤੁਹਾਡੀਆਂ ਹੋਰ ਕਾਲਸ ਨਹੀਂ ਲੈ ਸਕਾਂਗੇ। ਮੇਰਾ ਆਖਰੀ ਸਵਾਲ ਆ ਕਿ ਬਹੁਤ ਸਾਰੇ ਲੋਕ ਆ ਜਿਹੜੇ ਉਹ ਪਾਸਪੋਰਟ, ਪੁਰਾਣੇ ਪਾਸਪੋਰਟ ਕਰਕੇ ਆ ਉਹ ਖੱਜਲ ਖੁਆਰ ਹੋ ਰਹੇ ਆ ਹਵਾਈ ਅੱਡਿਆਂ ਤੇ ਉਹਨਾਂ ਤੋਂ ਕੋਈ ਪੁਰਾਣੇ ਪਾਸਪੋਰਟ ਮੰਗੇ ਜਾ ਰਹੇ। ਐਕਚੁਅਲੀ ਇਹ ਆ ਜੀ ਕਿ ਜਿਨ੍ਹਾਂ ਨੇ ਜਿਹੜੀ OCI ਜਿਹੜੀ ਉਹ ਲਈ ਹੋਈ ਆ, ਜਿਸ ਪਾਸਪੋਰਟ ਦੇ ਉੱਤੇ ਉਹਨਾਂ ਨੇ OCI ਲਈ ਸੀ, ਉਹ ਨੰਬਰ ਉਹਦੇ ਵਿੱਚ ਜਿਹੜਾ ਜੀ ਉਹ ਚੜ੍ਹਦਾ OCI ਦੇ,
ਇਹ ਅਮਰੀਕਾ ਦੇ ਵਿੱਚ ਬੜੇ ਖੱਜਲ ਖੁਆਰ ਜਿਹੜੇ ਦੀ ਉਹ ਹੋਏ ਆ। ਅੱਛਾ, ਉਹਦੇ 'ਚ ਉਹ ਹੁੰਦਾ ਹੈ ਕਿ ਜਦੋਂ ਤੁਸੀਂ OCI ਲਈ ਮੰਨ ਲਓ 8 ਸਾਲ 10 ਸਾਲ ਪਹਿਲਾਂ ਲਈ, ਜਿਹੜੇ ਪਾਸਪੋਰਟ ਦੇ ਉੱਤੇ ਲਈ ਸੀ ਉਹ ਤੁਹਾਡਾ ਪਾਸਪੋਰਟ ਐਕਸਪਾਇਰ ਹੋ ਗਿਆ, ਤੁਸੀਂ ਪਾਸਪੋਰਟ ਨਵਾਂ ਬਣਾ ਲਿਆ, ਚਾਹੇ ਅਮਰੀਕਨ ਹੈ, ਚਾਹੇ ਕੈਨੇਡੀਅਨ ਹੈ, ਚਾਹੇ ਬ੍ਰਿਟਿਸ਼, ਕੋਈ ਵੀ ਜਿਹੜਾ ਜੀ ਉਹ ਪਾਸਪੋਰਟ ਹੈ ਫੋਰਨ ਦਾ, ਕਿਉਂਕਿ ਤਾਂ ਹੀ ਤੁਹਾਡੇ ਕੋਲੇ ਫੋਰਨ ਦਾ ਪਾਸਪੋਰਟ ਹੈ, ਤਾਂ ਹੀ ਕਰਕੇ ਤੁਹਾਡੇ ਕੋਲੇ OCI ਹੈ। ਜਿਹੜਾ ਉਹ ਪਾਸਪੋਰਟ ਹੈ ਜਿਹਦੇ ਉੱਤੇ ਤੁਸੀਂ OCI ਲਈ ਸੀ, ਉਹ ਤੁਹਾਨੂੰ ਨਾਲ ਜਿਹੜਾ ਜੀ ਉਹ ਰੱਖਣਾ ਪਊਗਾ। ਉੱਥੋਂ ਜਿਹੜਾ ਜੀ ਇਹ ਹੈ ਕਿ ਬੰਦਾ ਇਹ ਸੋਚਦਾ ਕਿ ਮੇਰੇ ਕੋਲੇ OCI ਕਾਰਡ ਹੈ ਤੇ ਪਾਸਪੋਰਟ ਜਿਹੜਾ ਜੀ ਉਹ ਨਵਾਂ, ਹੁਣ ਉਹ ਪੁਰਾਣੇ ਪਾਸਪੋਰਟ ਦੀ ਲੋੜ ਨਹੀਂ ਜਿਹਦੇ ਉੱਤੇ OCI ਲਈ। ਸੋ ਇਸ ਕਰਕੇ ਉਹਨੂੰ ਜਿਹੜਾ ਜੀ ਉਹ ਤੁਸੀਂ ਡਿਸਟਰੋਏ ਨਾ ਕਰਨਾ, ਉਸ ਪਾਸਪੋਰਟ ਨੂੰ ਜਿਹਦੇ ਉੱਤੇ OCI ਲਈ ਸੀ ਉਹ ਤੁਸੀਂ ਨਾਲ ਰੱਖਣਾ। ਐਵੇਂ ਇਹ ਖੱਜਲ ਕਰਨ ਵਾਲੀ ਜਿਹੜੀ ਜੀ ਉਹ ਗੱਲ ਹੈ ਇਹ ਉਹੋ ਜਿਹੀ ਹੈ ਕਿ ਕਰਤਾਰਪੁਰ ਤੁਸੀਂ ਜਾਣਾ, ਜਿਹੜੇ ਇੱਥੇ ਕਾਰਡ ਆਧਾਰ ਕਾਰਡ ਬਣੇ ਨੇ ਤੁਹਾਡੇ ਉਂਗਲਾਂ ਦੇ ਨਿਸ਼ਾਨ ਤੱਕ ਲੈ ਕੇ ਵੈਰੀਫਿਕੇਸ਼ਨ ਦੇ ਨਾਲ ਬਣੇ ਨੇ, ਤੇ ਉਹ ਅਪਲਾਈ ਕਰਨ ਦੇ ਵਾਸਤੇ ਪੁਲਿਸ ਵਾਲੇ ਜਿਹੜੀ ਪੁਲਿਸ ਦੀ ਵੈਰੀਫਿਕੇਸ਼ਨ ਆ ਉਹ ਫੇਰ ਆ ਜਾਂਦੀ ਆ। ਉਹ ਕਹਿੰਦੇ ਆ ਇਹ ਆਧਾਰ ਕਾਰਡ ਤਾਂ ਹੋ ਗਿਆ, 2 ਆਪਣੀਆਂ ਆਈਡੀਆਂ ਹੋਰ ਲਿਆਓ, 10ਵੀਂ ਦਾ ਸਰਟੀਫਿਕੇਟ ਜਿਹੜਾ ਵੀ ਉਹ ਲੈ ਕੇ ਆਓ। ਫੇਰ ਨਾਲ ਕਹਿੰਦੇ ਆ ਕਿ ਜਿਹੜੇ ਤੁਹਾਡੇ ਗੁਆਂਢੀ ਨੇ 2, ਉਹਨਾਂ ਦੇ ਜਿਹੜਾ ਜੀ ਲਿਆਓ ID ਪ੍ਰੂਫ, ਜਿਹੜੇ ਆਧਾਰ ਕਾਰਡ ਦੇ, ਔਰ ਜਾਂ ਉਹਨਾਂ ਦਾ ਵੋਟਰ ਕਾਰਡ ਜਿਹੜਾ ਜੀ ਉਹ ਲੈ ਕੇ ਆਓ। ਇਹ ਖੱਜਲ ਕਰਨ ਵਾਲੀਆਂ ਜਿਹੜੀਆਂ ਜੀ ਉਹ ਗੱਲਾਂ ਹੁੰਦੀਆਂ ਨੇ, ਇਹ ਖੱਜਲ ਕੀਤਾ ਜਾ ਰਿਹਾ। ਇਹ ਲੋਕਾਂ ਦੇ ਉੱਤੇ ਡਿਪੈਂਡ ਹੈ ਜੀ ਕਿ ਕਿੰਨੀ ਦੇਰ ਤੱਕ ਉਹਨਾਂ ਨੇ ਖੱਜਲ ਜਿਹੜਾ ਜੀ ਉਹ ਹੁੰਦੇ ਰਹਿਣਾ। ਇਹ ਟੋਕ ਕੇ ਵੇਖਣ ਵਾਲੀ ਜਿਹੜੀ ਜੀ ਉਹ ਗੱਲ ਹੁੰਦੀ ਆ ਕਿ ਲੋਕ ਭਲਾ ਬੋਲਦੇ ਆ ਕਿ ਨਹੀਂ। ਜਿਹੜਾ ਉਹ ਪੁਰਾਣਾ ਚੱਲਦਾ ਸੀ ਨਾ ਵੀ ਕਿਸੇ ਰਾਜੇ ਨੇ ਕਿਹਾ ਸੀ ਬੋਲਣ ਲੱਗ ਜਾਣ, ਉਹਨੇ ਟੈਕਸ ਵਧਾਤੇ, ਚਪੇੜਾਂ ਵਾਲੇ ਖੜੇ ਕਰ ਲਏ, ਤੇ ਲੋਕੀ ਇਹ ਕਹਿੰਦੇ ਸੀਗੇ ਵੀ ਚਪੇੜਾ ਵਧਾ ਦਿਓ, ਲਾਈਨ ਬੜੀ ਲੰਬੀ ਲੱਗਣ ਲੱਗ ਗਈ ਹੈ। ਲੋਕਾਂ ਦੇ ਹਾਲਾਤ ਜਿਹੜੇ ਨਾ ਇੱਥੋਂ ਉਸੇ ਤਰ੍ਹਾਂ ਦੇ ਹੋ ਗਏ ਸੀਗੇ ਜੀ। ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਭੁੱਲਰ ਹੋਰਾਂ ਦਾ ਇੱਕ ਆਰਟੀਕਲ ਲੱਗਿਆ ਸੀਗਾ, ਪੰਜਾਬ ਦੇ ਵਾਸਤੇ ਲੱਗਿਆ ਸੀਗਾ, ਪੰਜਾਬੀਆਂ ਦੇ ਵਾਸਤੇ ਲੱਗਿਆ ਸੀਗਾ। ਰੋਸ ਮੁਜ਼ਾਹਰੇ ਹੋ ਰਹੇ ਜੀ, ਸਮੁੱਚੇ ਮੁਲਕ ਦੇ ਵਿੱਚ ਰੋਸ ਮੁਜ਼ਾਹਰੇ ਹੋ ਰਹੇ ਆ। ਹੈਰਾਨਗੀ ਵਾਲੀ ਗੱਲ ਇਹ ਆ ਕਿ ਪੰਜਾਬ ਦਾ ਨੌਜਵਾਨ ਪਤਾ ਨਹੀਂ ਕਿੱਥੇ ਜਾ ਕੇ ਜਿਹੜਾ ਜੀ ਉਹ ਘੂਕ ਸੁੱਤਾ ਪਿਆ। ਉਹ ਜਿਹੜਾ ਇੱਥੇ ਡਾਟਾ ਦਿੱਤਾ ਜਾਂਦਾ ਨਾ ਜੀ, ਉਹਦੇ ਵਿੱਚ ਉਹ ਉਲਝਾ ਲਿਆ ਗਿਆ। ਇਸ ਕਰਕੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਵੋ, ਆਪਣੇ ਹੱਕਾਂ ਪ੍ਰਤੀ ਸੁਚੇਤ ਹੋਵੋ। ਨਹੀਂ ਬੋਲੋਗੇ ਤੇ ਫਿਰ ਇਹੀ ਹਸ਼ਰ ਜਿਹੜਾ ਜੀ ਉਹ ਹੋਣਗੇ, ਇਦਾਂ ਹੀ ਤੁਹਾਨੂੰ ਖਰਾਬ ਕਰਨਗੇ। ਬਿਲਕੁਲ ਜੀ, ਪੰਜਾਬੀਆਂ ਨੇ ਤੇ ਇਹ ਹੋ ਲਿਆ ਵੀ ਜਿੱਥੇ ਵੀ ਬੈਠੇ ਅਸੀਂ ਚੁੱਪ ਕਰਕੇ ਬੈਠੇ ਰਹਿਣਾ ਆ, ਸ਼ਾਇਦ ਅੱਖਾਂ ਮੀਟਣ ਦੇ ਨਾਲ ਸਾਰਾ ਕੁਝ ਹੋ ਜਾਊਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਹ ਸਨ ਬਲਤੇਜ ਪੰਨੂ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।